ਪੌਣੀ ਸਦੀ ਹੋ ਚੱਲੀ ਹੈ ਤੇ ਪਿੰਡ ਚੇਤੇ ਆਂਦਾ, ਅੱਖਾਂ ਮੂਰੇ ਪਿੰਡ ਆ ਜਾਂਦਾ। ਉਹ ਰਾਤ ਦਿਨੇ ਉੱਥੇ ਆ ਮੈਂ, ਰਾਤ ਦਿਨੇ ਉੱਥੇ ਆ। ਅੱਛਾ। ਜੇ ਦਿਨੇ ਗਲਾ ਆਇਆ ਤੇ ਉੱਥੇ ਬੈਠਾ ਮੈਂ, ਆਹ ਜੇ ਰਾਤ ਨੂੰ ਆਇਆ ਤੇ ਉੱਥੇ ਬੈਠਾ। ਨੀਂਦ ਮੈਨੂੰ ਆਉਂਦੀ ਨਹੀਂ, ਜੇ ਗਲਾ ਆਇਆ ਨਾ ਤੇ ਮੈਂ ਪਿੰਡ ਹੀ ਬੈਠਾ। ਅੱਛਾ। ਕੋਈ ਆਪਣੇ ਵੇਲੇ 'ਚ ਬੈਠਾ, ਕਦੀ ਆਪਣੇ ਘਰ ਬੈਠਾ, ਕਦੀ ਮੈਂ ਆਹ ਕੰਮ ਕਰਦਾ, ਪਿੰਡ ਹੀ ਬੈਠਾ। ਪਿੰਡ ਹੀ ਬੈਠੇ। ਪਿੰਡ ਹੀ ਬੈਠਾ, ਹਰ ਵੇਲੇ ਯਾਦ ਆ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਗੰਡੀ ਵਿੰਡ, ਗੰਡੀ ਵਿੰਡ, ਰੂੜੀ ਵਾਲਾ, ਮਰਾਣਾ, ਮਰਾਣਾ, ਕੰਬੋ, ਤੁਹਾਨੂੰ ਅੱਛਾ, ਕਰਮੂਆਣਾ, ਕਰਮੂਆਣਾ, ਅੱਗੇ ਘੜਕਾ, ਅੱਗੇ ਰਤੋ ਕੇ, ਪੱਖੋਪੁਰਾ, ਬਰਾਂਪੁਰਾ, ਬਰਾਮਪੁਰਾ, ਅੱਛਾ, ਰਾਣੀ ਵਾਲਾ, ਰਾਣੀਵਾਲਾ, ਸਖਤਪੁਰਾ। ਤਹਿਸੀਲ ਸਾਨੂੰ ਲੱਗਦੀ ਸੀ ਤਰਨਤਾਰਨ, ਤਰਨਤਾਰਨ, ਅੰਮ੍ਰਿਤਸਰ ਤੁਹਾਨੂੰ ਪੈਂਦੀ ਸੀ ਅੰਮ੍ਰਿਤਸਰ ਜ਼ਿਲ੍ਹਾ ਸੀ। ਅੱਛਾ। ਤੇ ਥਾਣਾ ਸਰਿਆਲੀ ਸੀ। ਨਾਂ ਤੁਹਾਨੂੰ ਫਰ ਯਾਦ ਆ? ਉਮਰ ਕਿੰਨੀ ਸੀ ਤੁਹਾਡੀ? 1883 ਚ। 1883 ਜੀ? ਹਾਂ, ਉਦੋਂ ਤਾਂ ਜੀ 10 ਸਾਲ ਉਮਰ ਸੀ। 10 ਸਾਲ ਦੀ ਉਮਰ। ਤੇ ਬਜ਼ੁਰਗੋ ਫਿਰ ਤਾਂ ਤੁਸੀਂ ਵਰਲਡ ਵਾਰ 1 ਵੀ ਵੇਖਿਆ ਹੋਣਾ, ਜਦੋਂ ਪਹਿਲੀ ਜੰਗ ਲੱਗੀ ਹੈ। ਬੜਾ ਕੁਝ ਵੇਖਿਆ ਪਹਿਲੀ ਜੰਗ 'ਚ। ਆਹੋ। ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ ਬਾਜ਼ਾਰ, ਸਾਡੇ ਪਿੰਡ ਦੇ ਨਾਂ ਉਹਨਾਂ ਨੂੰ ਇੱਕ ਸੀ ਸੋਹਣੀ ਕਾਲੇ ਨਾਂ ਵਾਜੇ, ਉਹਦਾ ਭਰਾ ਸ਼ਹੀਦ ਹੋਇਆ। ਅੱਛਾ। ਇੱਕ ਕਿਲੇ ਵਾਲਾ ਸੰਧੀ ਵਾਜਦਾ, ਉਹਦਾ ਭਰਾ ਸ਼ਹੀਦ ਹੋਇਆ। ਇੱਕ ਦਰਸ਼ੂ ਨਾਗ ਵਾਜਦਾ ਸੀ, ਉਹਦਾ ਭਰਾ ਸ਼ਹੀਦ ਹੋਇਆ। ਇੱਕ ਠਾਕਰ ਸਿੰਘ ਬੜਾ ਮਸ਼ਹੂਰ ਸੀ, ਉਹਦਾ ਭਰਾ ਸ਼ਹੀਦ ਹੋਇਆ। ਇਹ ਪੰਜੇ ਚਾਰੇ ਮਰੇ ਉੱਥੇ ਵਿੱਚ। ਵਰਲਡ ਵਾਰ 1 'ਚ ਸ਼ਹੀਦ ਹੋਏ। ਪਹਿਲੀ ਜੰਗ ਜਦੋਂ ਲੱਗੀ। ਪਹਿਲੀ ਜੰਗ 1914 ਚ ਜਿਹੜੀ ਲੱਗੀ। ਖਾਸ ਕਿਉਂ ਹੈ? ਦਸਾਂ ਮੇਜਰ ਸਿੰਘ ਨੰਬਰਦਾਰ ਸੀ, ਉਹ 3 ਭਰਾ, ਚੌਥਾ ਤੇ ਮਰ ਗਿਆ ਸੀ, ਤੀਜਾ ਸਿੰਘ ਸੀ ਉਹਦੇ ਨਾਲ ਵੱਡਾ। ਅੱਛਾ। ਦੂਜੇ ਨਾਲ ਇੱਕ ਨਾਂ ਜੈਲ ਸਿੰਘ, ਇੱਕ ਨਾਂ ਕਰਨੈਲ ਸਿੰਘ, ਉਹਦੇ ਨਾਲ ਮੇਜਰ ਸਿੰਘ। ਅੱਛਾ। ਲਾਗੇ ਉਹਦੇ ਗੁਆਂਢੀ ਸੀ ਜੀਨ ਸਿੰਘ। ਅੱਛਾ। ਉਹਦੇ ਨਾਲ ਪਿਓ ਦਾ ਨਾਂ, ਪੁੱਤ ਨਾਂ ਬੂਟਾ। ਅੱਛਾ। ਬੂਟਾ ਸਿੰਘ, ਉਹ ਕਰਮ ਸਿੰਘ, ਮੇਵਾ ਸਿੰਘ, ਪਾਲਾ ਸਿੰਘ, ਤਾਬਾ ਸਿੰਘ, ਗੁਰਦਿਆਲ ਸਿੰਘ। ਫੌਜ ਚੋਂ ਦਫਾਦਾਰ ਹੋ ਗਿਆ, ਉਹ ਬਸੰਤ ਸਿੰਘ ਸੀ। ਅੱਛਾ। ਉਹਦਾ ਮੁੰਡਾ ਨਾਂ ਮਿਲਖਾ ਸਿੰਘ ਸੀ। ਇੱਕ ਨਾਂ ਕਿਸ਼ਨ ਸਿੰਘ ਸੀ। ਅੱਛਾ। ਇੱਕ ਨਾਂ ਨਰੈਣ ਸਿੰਘ ਸੀ। ਇਹ ਸਾਰੇ ਹੁਣ ਨਾਂ ਤੈਨੂੰ ਮੱਘਰ ਸਿੰਘ ਸੀ। ਅੱਛਾ। ਸ਼ਾਹੂਕਾਰ ਪਹਾੜਾ ਸਿੰਘ ਵੱਜਦਾ ਸੀ। ਇਹ ਸਾਰੇ ਨਾਂ ਤੇ ਸਾਰੇ ਪਿੰਡ ਦੇ ਯਾਦ ਨੇ। ਤੈਨੂੰ ਕਿਹੜਾ ਗੱਲ, ਸਾਰਾ ਪਿੰਡ ਦੇ ਨਾਂ ਯਾਦ ਆ। ਬੇਲੀ ਸਾਡਾ ਬਹੁਤਾ ਜ਼ਿਆਦਾ ਕੁਨਲ ਸਿੰਘ ਸੀ, ਇਕੱਲਾ ਹੀ ਕਰ ਸਕਦਾ। ਕੁੰਦਨ ਸਿੰਘ। ਕੁਨਲ ਸਿੰਘ। ਅੱਛਾ। ਕਿਹਦਾ ਮੁੰਡਾ ਸੀ ਉਹ? ਉਹ ਸੀ ਉਹਦਾ ਪਿਓ ਦਾ, ਮੈਨੂੰ ਨਾਂ ਭੁੱਲ ਗਿਆ। ਮਾਂ ਉਹਦੀ ਨਿਹਾਲੋ ਸੀ ਜੀ। ਨਿਹਾਲੋ ਉਹਦੀ ਮਾਂ ਸੀ। ਹਾਂ। ਉਹ ਤੁਹਾਡਾ ਬੇਲੀ ਸੀਗਾ? ਬੜਾ ਬੇਲੀ ਸੀ, ਜਿੱਦਾਂ ਆਖਰੀ ਤਾਈ ਅਬਲ ਬੇਲੀ ਹੋ, ਆਖਰੀ ਅਬਲਾ ਤਾਈ। ਅੱਛਾ, ਅਖੀਰ ਤੱਕ। ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਅਣਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਗਵਾਹ ਨੇ, ਕੁਝ ਸਾਡੇ ਕੋਲ ਸਬੂਤ ਨੇ, ਉਹਨਾਂ ਦੇ ਜ਼ਰੀਏ ਦੋਵਾਂ ਪੰਜਾਬਾਂ ਦੇ ਵਿਚਕਾਰ ਇੱਕ ਸਾਂਝ, ਇੱਕ ਪੁਰਾਣੀ ਪ੍ਰੀਤ ਜਿਹੜੀ ਹੈ ਉਹਨੂੰ ਦੁਬਾਰਾ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਆਏ ਹਾਂ ਜੀ ਮੰਡੀ ਢਾਬਾ, ਜਿਹਦਾ ਪੁਰਾਣਾ ਨਾਮ ਮੰਡੀ ਢਾਬਾ ਸਿੰਘ ਵਾਲੀ, ਮੌਜੂਦਾ ਸਫਦਰਾਬਾਦ ਵੀ ਉਹਨੂੰ ਆਖਿਆ ਜਾਂਦਾ ਹੈ। ਸੋ ਇੱਥੇ ਸਾਡੇ ਕੋਲ ਮੌਜੂਦ ਨੇ ਇੱਕ ਬਜ਼ੁਰਗ। ਆਓ ਇਸ ਪਿੰਡ ਬਾਰੇ ਵੀ ਪੁੱਛਦੇ ਹਾਂ ਬਜ਼ੁਰਗਾਂ ਦੇ ਕੋਲੋਂ, ਤੇ ਨਾਲ ਇਹ ਕਿੱਧਰੋਂ ਆਏ ਨੇ ਉਸ ਬਾਰੇ ਵੀ ਵਿਚਾਰ ਸਾਂਝੀ ਕਰਦੇ ਹਾਂ। ਬਜ਼ੁਰਗੋ, ਕੀ ਹਾਲ ਚਾਲ ਤੁਹਾਡਾ? ਸ਼ੁਕਰ ਅੱਲਾ ਦਾ। ਠੀਕ ਠਾਕ ਹੋ? ਸਭ ਠੀਕ ਠਾਕ। ਤਬੀਅਤ ਸੇ ਤੁਹਾਡੀ ਕਿੱਦਾਂ? ਹਾਂਜੀ, ਸ਼ੁਕਰ ਅੱਲਾ ਦੀ। ਅੱਛਾ। ਨਾਂ ਕੀ ਤੁਹਾਡਾ? ਨਾਂ ਅਬਦੁਲ ਅਜ਼ੀਜ਼। ਅਬਦੁਲ ਅਜ਼ੀਜ਼। ਹਾਂਜੀ। ਤੇ ਵਾਲਦ ਸਾਹਿਬ ਦਾ ਕੀ ਨਾਂ ਜੀ? ਚੰਦੂ। ਚੰਦੂ। ਦਾਦਾ ਜੀ ਦਾ ਨਾਮ ਚੇਤੇ ਹੈ? ਬੂਟਾ। ਬੂਟਾ। ਮੁਹੰਮਦੀ। ਦਾਦੇ ਦਾ ਨਾਮ ਬੂਟਾ। ਬੂਟਾ ਹੋ ਗਿਆ, ਠੀਕ ਹੈ। ਅੱਛਾ ਬਜ਼ੁਰਗੋ, ਆਪਾਂ ਕਿਹੜੇ ਪਿੰਡ ਬੈਠੇ ਹਾਂ ਇਸ ਵੇਲੇ? ਇਹ ਪਿੰਡ ਦਾ ਕੀ ਨਾਂ ਜੀ? ਇਹ ਪਿੰਡ ਦਾ ਨਾਮ 10 ਤੱਕ ਥੋਥੀਆਂ। 10 ਚੱਕ ਥੋਥੀਆਂ। ਥੋਥੀਆਂ। ਅੱਛਾ। ਕਲਾਂ। ਥੋਥੀਆਂ ਕਲਾਂ। ਹਾਂ। ਇਹਦੇ ਲਾਗੇ ਕਿਹੜੇ ਪਿੰਡ ਆ? ਇਹ ਨਿੱਕੀਆਂ ਥੋਥੀਆਂ, ਉਹ ਦੂਜੇ ਬੰਨੇ ਇਧਰ ਮੈਲੀ ਬੁਰਜੀ ਆ। ਅੱਛਾ। ਇਧਰ ਅਬਦੁੱਲਾਪੁਰ ਕੋਲਰ ਵਾ। ਅੱਛਾ। ਇਹ ਨਵਾਂ ਪਿੰਡ ਵਾ, ਨਾਲ ਚੋਰਕੋਟ ਵਾ। ਅੱਛਾ। ਅੱਗੇ ਆ ਫਾਜ ਵਾਲੀ ਆ। ਅੱਛਾ। ਪਰ ਇਹ ਜਾਂਗਲੀ ਦਾ ਪਿੰਡ ਮਜੌਰਾਂ ਵਾਲੀ ਆ। ਉਹਨੂੰ ਅੱਗੇ ਪੱਕਾ ਡੱਲਾ। ਆ ਤਹਿਸੀਲ ਸਫਦਰਾਬਾਦ, ਜਿਹਦਾ ਪੁਰਾਣਾ ਨਾਮ ਮੰਡੀ ਢਾਬਾ ਸੀ। ਮੰਡੀ ਢਾਬਾਂ, ਵੱਡੀਆਂ ਢਾਬਾਂ, ਨਿੱਕੀਆਂ ਢਾਬਾਂ। ਅੱਛਾ।
ਤਹਿਸੀਲ ਮੰਡੀ ਢਾਬਾ ਪੈਂਦੀ ਹੈ ਆਹੋ ਤੇ ਜ਼ਿਲ੍ਹਾ ਇਹਨੂੰ ਕਿਹੜਾ ਲੱਗਦਾ? ਇਹਨੂੰ ਜ਼ਿਲ੍ਹਾ ਹੁਣ ਲਲਕਾਣਾ ਲੱਗਣ ਦਾ ਪਿਆ ਨਨਕਾਣਾ ਸਾਹਿਬ, ਪੁਰਾਣਾ ਜ਼ਿਲ੍ਹਾ ਦਾ ਸ਼ੇਖੂਪੁਰਾ ਜੀ। ਸ਼ੁਕਰਪੁਰਾ ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਏ ਅਸੀਂ ਉਧਰੋਂ ਆਏ ਹੋ, ਹਾਂ। ਮਹਾਜਰ ਹੋ ਕੇ ਉਜੜ ਹਾਜ਼ਰ ਹੋ ਗਏ। ਕੇ ਆਏ ਅੱਛਾ, ਉੱਥੇ ਤੁਹਾਡਾ ਕਿਹੜਾ ਪਿੰਡ ਸੀਗਾ? ਚੰਬਾ ਚੰਬਾ। ਚੰਬਾ ਅੱਛਾ ਕੜਕਾ ਚੰਬਾ ਵੱਜਦਾ ਆਮ ਮਸ਼ਹੂਰ ਅੱਛਾ, ਕੜਕਾ ਚੰਬਾ। ਕੜਕਾ ਚੰਬਾ ਅੱਛਾ ਤੇ ਚੰਬਾ ਕਲਾਂ ਪਿੰਡ ਸੀ ਸਾਰਾ ਜਿਹੜਾ ਤੋਂ ਜ਼ਿਲ੍ਹੇ ਚ ਵੱਡਾ ਪਿੰਡ ਉਹ ਕਲਾਂ ਉਹਨੂੰ ਇਹ ਵੀ ਕਲਾਂ ਤੋਤੀਆਂ ਅੱਛਾ, ਉਹ ਤੁਹਾਡਾ ਪਿੰਡ ਸੀ, ਉਹਦਾ ਨਾਮ ਸੀ ਚੰਬਾ ਕਲਾਂ। ਕਲਾਂ ਬਾ ਕਲਾਂ ਅੱਛਾ, ਤੇ ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਮ ਪਤਾ ਤੁਹਾਨੂੰ? ਸਾਰਾ ਪਤਾ। ਦੱਸੋ ਜੀ ਕਿਹੜੇ ਕਿਹੜੇ ਪਿੰਡ ਸੀ? ਗੰਡੀ ਪਿੰਡ, ਗੰਡੀ ਵਿੰਡ, ਰੂੜੀ ਵਾਲਾ, ਮਰਾਣਾ, ਮਰਾਣਾ, ਕੰਬੋ, ਕੰਬੋ, ਤੁੰਨ, ਅੱਛਾ, ਕਰਮੂਆਣਾ, ਕਰਮੂਆਣਾ, ਅੱਗੇ ਕੜਕਾ ਖੜਕਾ, ਹੈ ਅੱਗੇ ਰਤੋ ਕੇ, ਰਤੋ ਕੇ, ਪੱਖੋਪੁਰਾ, ਬਰਾਂਪੁਰਾ, ਬਰਾਮਪੁਰਾ, ਅੱਛਾ, ਰਾਣੀ ਵਾਲਾ, ਰਾਣੀਵਾਲਾ, ਸਖਤਪੁਰਾ, ਸਖਤਪੁਰਾ, ਰਾਲ ਚਾਲ, ਅੱਛਾ, ਹਾਂ ਹੂੰ ਇਧਰ ਮਰਾਣਾ, ਹੂੰ, ਅੱਗੇ ਮਰਾਣਾ ਤੇ ਅੱਗੇ ਹੈਗਾ ਠੱਟੀਆਂ ਹੂੰ। ਤੇ ਇੱਕ ਪਿੰਡ ਦਾ ਨਾਮ ਮੈਨੂੰ ਭੁੱਲ ਗਿਆ। ਉਹ ਇਹ ਪਿੰਡ ਸਾਰੇ ਲਾਗੇ ਲਾਗੇ ਸਾਰੇ ਕਿੜੀਆਂ ਕਮੋ ਅੱਛਾ, ਇਹ ਸਾਰੇ ਪਿੰਡ ਸਾਰੇ ਜਾਣ ਲਾਗੇ ਲਾਗੇ ਸੀ। ਲਾਗੇ ਲਾਗੇ ਪਿੰਡ ਤੇ ਤੁਹਾਨੂੰ ਸਾਰੇ ਯਾਦ ਆ। ਹਾਂ। ਆ ਤਹਿਸੀਲ ਕਿਹੜੀ ਤੁਹਾਨੂੰ ਪੈਂਦੀ ਸੀ? ਤਹਿਸੀਲ ਸਾਨੂੰ ਲੱਗਦੀ ਸੀ ਉਦੋਂ ਲੱਗਦੀ ਸੀ ਜੀ ਇਹੋ ਤਰਨ ਤਾਰਨ ਤਰਨ ਤਾਰਨ, ਅੰਮ੍ਰਿਤਸਰ ਤੁਹਾਨੂੰ ਪੈਂਦੀ ਸੀ ਅੰਮ੍ਰਿਤਸਰ ਜ਼ਿਲ੍ਹਾ? ਜਿਹੜਾ ਸੀ ਅੱਛਾ, ਤੇ ਥਾਣਾ ਸਰਿਆਲੀ ਸੀ ਥਾਣਾ ਸਰਿਆਲੀ ਸੀ। ਸਾਰੇ। ਨਾਂ ਤੁਹਾਨੂੰ ਫਰ ਯਾਦ ਆ? ਉਮਰ ਕਿੰਨੀ ਸੀ ਤੁਹਾਡੀ? ਉਮਰ ਸਾਡੀ ਮੇਰੇ ਤੈਨੂੰ ਦੱਸਦਾ ਵੀ ਉਦੋਂ ਇੰਨੀ ਉਮਰ ਉਹਨੂੰ ਤੈਨੂੰ ਦੱਸਦਾ ਵੀ ਜਦੋਂ ਸਨ ਪਿਆ ਨਾ ਉਦੋਂ ਗਿਣਤੀ ਹੋਈ ਜਦੋਂ ਸਨ 83 ਚ ਵੋਟ ਪਏ ਆ ਹੂੰ। ਉਦੋਂ ਮੇਰੀ ਉਮਰ 10 ਸਾਲ ਦੀ ਸੀ। ਸਾਰੀ ਦਿਹਾੜੀ ਹੂਟੇ ਲੈਂਦੇ ਰਹੇ ਇਸ ਤਰ੍ਹਾਂ ਨਹਿਰ ਸਾਡੀ ਸੰਨ 83 ਚ? ਸਨ 1883 ਚ 1883 ਚ? ਹਾਂ ਉਦੋਂ ਤੁਹਾਡੀ 10 ਸਾਲ ਉਮਰ ਸੀ। ਉਹ 10 ਸਾਲ ਦੀ ਉਮਰ ਸੀ। ਬਜ਼ੁਰਗੋ 27 ਤੇ 20 47 147 ਸਾਲ ਬਣਦੀ ਹੈ। 18 38 38 ਬਣਦੀ 18 48 ਬਣਦੀ ਹੈ 148 ਬਣਦੀ ਹੈ। ਹਾਂ ਅੱਛਾ, ਵਾਹ ਜੀ ਵਾਹ, 100 ਤੇ 48 ਸਾਲ। 48 ਸਾਲ। ਅੱਛਾ, ਤੇ ਬਜ਼ੁਰਗੋ ਫਿਰ ਤਾਂ ਤੁਸੀਂ ਵਰਲਡ ਵਾਰ 1 ਵੀ ਵੇਖਿਆ ਹੋਣਾ ਹਾਂ, ਜਦੋਂ ਪਹਿਲੀ ਜੰਗ ਲੱਗੀ ਹੈ? ਬੜਾ ਕੁਝ ਵੇਖਿਆ। ਹਾਂ। ਪਹਿਲੀ ਜੰਗ 'ਚ? ਆਹੋ ਅੱਛਾ, ਤੁਸੀਂ ਕਿੱਥੇ ਸੀ ਪਹਿਲੀ ਜੰਗ 'ਚ? ਉਸੇ ਹਾਂ ਪਹਿਲੀ ਜੰਗ 'ਚ ਕਿੱਥੇ ਸੀ ਮੈਂ ਕਹਿੰਦਾ? ਪਿੰਡ ਹੀ ਆਪਣੇ। ਅੱਛਾ, ਦੂਸਰੀ ਜੰਗ ਜਿਹੜੀ ਫਿਰ ਵੀ ਪਿੰਡ। ਹੂੰ, ਜਦੋਂ ਦੂਸਰੀ ਜੰਗ ਦੀ ਲੱਗੀ ਆ ਤੇ 10 ਰੁਪਏ ਭਰਤੀ ਸੀ ਸਿਪਾਹੀ ਦੀ ਨੌਕਰੀ ਤੇ ਮੈਂ ਤਰਨਤਾਰਨੋਂ ਕਣਕ ਵੇਚ ਕੇ ਤੁਰਿਆ ਉਹਨਾਂ ਤੇ ਉਹ ਬੰਦਾ ਜਿਹੜਾ ਭਰਤੀ ਕਰਾਉਂਦਾ ਸੀ ਮੋਢੇ 'ਤੇ ਟਾਂਗਾ ਰੱਖਿਆ ਤੇ ਮੈਂ ਤੁਰਿਆ ਤੇ ਮੈਂ ਕਿਹਾ ਕੀ ਕਰਦਾ? ਆਖੇ ਭਰਤੀ ਕਰਦਾ। ਮੈਂ ਕਿਹਾ ਹੋਣਾ ਹੀ। ਮੈਂ ਕਿਹਾ ਨਹੀਂ, ਮੈਂ ਸਾਨੂੰ ਤਾਂ ਘਮੇਰਾਂ ਨੂੰ ਰੱਖਦੇ ਨਹੀਂ ਗਵਰਨਮੈਂਟ। ਅੱਛਾ। ਉਹਨਾਂ ਖੜੋ ਇੱਥੇ ਮਿਣ ਮਾਣ ਕੇ ਤੋਂ ਉਹਨੇ ਕਿਹਾ ਸਵੇਰੇ ਸਵੇਹਾਲੀ ਆਈ ਮੈਂ ਤੈਨੂੰ ਟਿਕਟ ਦੇਵਾਂ। ਮੈਂ ਕਿਹਾ ਪਰਾਂ ਕਰ 10 ਰੁਪਈਆਂ ਨੂੰ ਦਫਾ ਕਰ, ਮੈਂ ਤਾਂ ਦਿਹਾੜੀ 'ਚ ਕਮਾ ਲੈਣਾ। ਅੱਛਾ, ਜ਼ਬਰਦਸਤ। ਅੱਛਾ, ਤੇ ਫਿਰ ਤਾਂ ਤੁਹਾਨੂੰ ਜਲਿਆਂਵਾਲਾ ਬਾਗ ਦਾ ਵੀ ਪਤਾ ਹੋਣਾ? ਜਾਂ ਪਤਾ ਮਾ ਸਾਰਾ ਤੈਨੂੰ। ਜਲਿਆਂਵਾਲਾ ਬਾਗ ਜਦੋਂ ਹੋਇਆ ਵਾ ਤੁਹਾਨੂੰ ਪਤਾ ਉਹਦਾ? ਨਾਲ ਕੇ ਸਾਡੇ ਤੈਨੂੰ ਦੱਸਿਆ ਅੰਮ੍ਰਿਤਸਰ ਲੈ ਕੇ ਅੰਮ੍ਰਿਤਸਰ ਜਾਂਦੇ ਵੀ ਰਹੇ ਆ। ਅੱਛਾ, 2 ਮੰਡੀਆਂ ਸੀ ਉੱਥੇ ਗੱਲਾਂ ਮੰਡੀਆਂ। ਅੱਛਾ, ਇੱਕ ਦਾ ਨਾਂ ਤੀਲੀ ਭੰਨਾ ਦੀ ਢਾਬ ਵੱਜਦੀ ਸੀ ਤੇ ਇੱਕ ਵਸਤੀ ਰਾਮਾ ਦੀ ਢਾਬ ਵੱਜਦੀ ਸੀ। ਅੱਛਾ, ਉੱਥੇ ਵੀ ਜਾਂਦੇ ਰਹੇ ਆ। ਅੱਛਾ, ਜਾਂਦੇ ਰਹੇ। ਆਪ ਪਹਾੜ ਉੱਥੇ ਜਾਂਦੇ ਰਹੇ। ਨਾਨਕੇ ਤੁਹਾਡੇ ਕਿੱਥੇ ਸੀਗੇ? ਨਾਨਕੇ ਹੋਠੀਆਂ ਪਿੰਡ ਨਾਲ ਹੀ ਨਹਿਰੋਂ ਹੋਠੀਆਂ। ਬੰਨਾ। ਅੱਛਾ, ਹੋਠੀਆਂ ਪਿੰਡ ਤੁਹਾਡੇ ਨਾਨਕੇ ਸੀ? ਹਾਂ, ਵੱਲਾ ਨਾਲ ਬਿਲਕੁਲ ਨਹਿਰ ਦੇ ਸ਼ਹਿਰ ਦੇ ਤੇ ਨਹਿਰੋਂ ਅਗਲੇ ਬੰਨੇ ਹੋਠੀਆਂ। ਅੱਛਾ, ਮੁਸਲਮਾਨਾਂ ਦਾ ਪਿੰਡ ਸੀ ਸਾਰਾ। ਅੱਛਾ, ਤੇ ਉਥੇ ਦਰਬਾਰ ਸਾਹਿਬ ਵੀ ਚੱਕਰ ਲੱਗਾ ਸੀ, ਹਰਮੰਦਰ ਸਾਹਿਬ? ਅੰਮ੍ਰਿਤਸਰ ਜਾਂਦੇ ਰਹੇ ਆ। ਅੱਛਾ। ਤਰਨਤਾਰਨ ਵੀ ਜਾਂਦੇ ਰਹੇ, ਨਾਲ ਜਾਣਾ ਮੱਸਾ ਲੋਕਾਂ ਦੇ ਨਾਲ ਲੰਘ ਕੇ ਵੇਖਣਾ। ਗਾੜੀ ਪਾਣੀ ਛੱਡਿਆ ਹੋਣਾ ਨਾ ਉਹ 'ਚ ਪੈਰ ਧੋ ਕੇ ਜੁੱਤੀਆਂ ਇੱਥੇ ਲਾ ਜਾਓ ਅੰਦਰ ਵੜੋ ਜਾ ਕੇ। ਅੱਛਾ, ਬੜਾ ਵੱਡਾ ਸਰੋਵਰ ਆ ਤਰਨਤਾਰਨ ਸਾਹਿਬ ਦਾ, ਉਹ ਵੇਖਿਆ ਵਾ? ਹਾਂ, ਤੇ ਉਦੋਂ ਤੁਹਾਡਾ 47 ਚ ਵਿਆਹ ਹੋ ਗਿਆ ਸੀਗਾ? ਉਦੋਂ ਸਾਡਾ ਮੇਰਾ 47 ਚ ਵਿਆਹ ਹੋਇਆ ਸੀ। 47 ਤੇ ਮਤਲਬ ਵੰਡ ਵੇਲੇ ਵਿਆਹ ਤੁਹਾਡਾ ਹੋਇਆ ਹੋਇਆ? ਆ ਤੇ ਇਹ ਇੱਥੇ ਆਣ ਕੇ ਫਿਰ ਦੂਜਾ ਵਿਆਹ ਵੀ ਕਰਾਇਆ? ਇੱਥੇ ਆਣ ਕੇ ਆਇਆ ਤਾਂ ਸਨ 60 ਅੱਛਾ, 1960 ਚ ਫਿਰ ਦੂਸਰਾ ਵਿਆਹ ਕਰਾਇਆ। ਹਾਂ। ਤੇ ਹੁਣ ਤੀਸਰਾ ਵੀ ਬਣਦਾ ਵਾ ਬਜ਼ੁਰਗੋ, 150 ਸਾਲ ਉਮਰ ਹੋ ਗਈ। ਤੀਸਰਾ ਭਾਵੇਂ ਹੁਣ ਤੇਰੀ ਮਰਜ਼ੀ ਭਾਵੇਂ ਚੌਥਾ ਕਰਾ ਦੇ। ਉਹ ਇੱਕ ਗੱਲ ਦੱਸਦਾ ਮੈਂ ਤੈਨੂੰ। ਹਾਂ। ਅਸੀਂ ਮੁੰਡੇ ਪਿੰਡ ਪਿੱਛੇ ਬੈਠੇ ਹਾਂ। ਮੁੰਡੇ ਪਿੰਡ ਲਾਗੇ 5 ਕੋ ਪਿੰਡਾ ਸੀ। ਅੱਛਾ। ਉੱਥੇ ਮੇਰੀ ਭੈਣ ਵਿਆਹੀ ਸੀ। ਹੂੰ ਉੱਥੋਂ ਦਾ ਅਸੀਂ ਰੌਲ ਇੱਕ ਬੋਲਾ, ਉਹ ਬੜਾ ਸਿਆਣਾ ਸੀ। ਹੂੰ ਤੇ ਉਹ ਬਾਹਰ ਅਸੀਂ ਫਰਸ਼ਾਵੇਂ ਬੈਠੇ ਤੇ ਉਹ ਮੇਰਾ ਭਣੋਈਏ ਦਾ ਭਰਾ ਆਂਦਾ ਬੋਲਿਆ ਵੇਖ ਮੁੰਡੇ ਦਾ ਹੱਥ।
ਸ਼ਾਦੀ ਕਦੋਂ ਆਉਂਦਾ ਹੈ ਜੇ ਇਹਦਿਆਂ ਕਰਮਾਂ 'ਚ 3 ਸ਼ਾਦੀਆਂ ਉਹ ਭੈਣ ਮੇਰੀ ਪੁੱਟਣ ਹੈ ਹੱਥ ਨੂੰ ਤੇਰੇ ਮਰਦਿਆਂ ਤੋਂ ਸ਼ਾਦੀਆਂ 3 ਸ਼ਾਦੀਆਂ ਦੇ ਕਰਮਾਂ 'ਚ ਤੇ ਵਾਕਿਆ ਹੀ ਇੱਕ ਹੁੰਦੀ ਰਹਿ ਗਈ ਤੇ 2 ਹੋ ਗਈਆਂ। ਤੁਹਾਨੂੰ ਉਹਨੇ ਦੱਸਿਆ ਸੀ ਇੱਕ ਹੁੰਦੀ ਰਹਿ ਗਈ। ਇੱਕ ਹੁੰਦੀ ਰਹਿ ਗਈ। ਅੱਛਾ। ਅੱਜ ਨਿਕਾਹ ਕਰਨਾ ਤੇ ਉਹ ਗੱਲ ਖਰਾਬ ਹੋ ਗਈ ਤੇ 2 ਹੋ ਗਈਆਂ। ਤੁਹਾਡੇ ਕੋਲ ਕਾਫੀ ਇਨਫੋਰਮੇਸ਼ਨ ਹੈ। ਤੁਸੀਂ ਇਹ ਦੱਸੋ, ਪਹਿਲੇ ਮੈਂ ਤੁਹਾਡੇ ਕੋਲ ਪਿੰਡ ਬਾਰੇ ਪਤਾ ਕਰਨਾ ਚਾਹਾਂਗਾ। ਤੁਹਾਡਾ ਪਿੰਡ ਜਿਹੜਾ ਸੀ ਕੀ ਨਾਂ ਲਿਆ ਸੀ ਤੁਸੀਂ ਪਿੰਡ ਦਾ? ਹਾਂਜੀ, ਚੰਬਾ। ਆਹੋ, ਚੰਬਾ ਦੇ ਵਿੱਚ ਰਲਵਾ ਮਿਲਵਾ ਪਿੰਡ ਸੀ। ਰਲਵਾ ਮਿਲਵਾ ਸਾਰਿਆਂ ਸਿੱਖ ਹਿੰਦੂ ਮੁਸਲਮਾਨ ਸਾਰੇ ਕੌਮਾਂ ਦਾ ਰਲਿਆ ਹੋਇਆ। ਕੋਈ ਯਾਦ ਆ ਉਸ ਵੇਲੇ ਉਸ ਪਿੰਡ ਦਾ ਨੰਬਰਦਾਰ ਕੌਣ ਸੀਗਾ? ਉਸ ਨੰਬਰ ਪਿੰਡ ਦਾ ਸਾਡੀ ਬਸਤੀ ਪੰਡੀ ਪੱਤੀ ਦਾ ਸੀਗਾ ਕਰਮ ਸਿੰਘ ਨੰਬਰਦਾਰ। ਕਰਮ ਸਿੰਘ। ਦੂਸਰੀ ਪੱਤੀ ਦਾ ਸੀ ਇੱਕ ਮਾਨਕੇ ਜਾਤ ਵੱਜਦੀ ਸੀ, ਮਾਨਕੇ ਜਾਤ, ਉਹਨਾਂ ਦਾ ਸੀ ਨੰਬਰਦਾਰ ਮੇਜਰ ਸਿੰਘ। ਮੇਜਰ ਸਿੰਘ। ਵੱਡਾ ਆਲਾ ਨੰਬਰਦਾਰ ਸੀ ਫਾਲਾ ਉਹਨੂੰ, ਉਹਦੇ ਪਿਓ ਦਾ ਮਰ ਗਿਆ ਸੀ, ਉਹਦਾ ਨੰਬਰਦਾਰ ਸੀ ਫਾਲਾ ਉਹਨੂੰ। ਫਾਲਾ ਕਹਿੰਦੇ ਸੀ। ਆਹੋ, ਇਹ 3 ਨੰਬਰਦਾਰ ਸੀ ਸਾਡੇ ਪਿੰਡ। 3 ਨੰਬਰਦਾਰ ਸੀ। ਹੋਰ ਤੁਹਾਡੇ ਪਿੰਡ 'ਚ ਕਿਹੜੇ ਲੋਕ ਰਹਿੰਦੇ ਸੀ ਕੋਈ ਪਤਾ? ਸਾਡੇ ਪਿੰਡ 'ਚ ਜਲਾਇਆਂ ਦੇ ਘਰ ਵੀ ਰਹਿੰਦੇ ਸੀ। ਅੱਛਾ। ਘੁਮਿਆਰਾਂ ਦੇ ਘਰ ਵੀ 8-10, ਭਰਾਈਆਂ ਦੇ ਘਰ ਵੀ 8-7, ਤੇਲੀਆਂ ਦੇ ਘਰ ਵੀ 8-7, ਘੀਰਾਂ ਦੇ ਘਰ ਵੀ 8-7, ਸਕਿਆਂ ਦੇ ਘਰ ਵੀ 5-6 ਤੇ ਤਰਖਾਣਾ ਦੇ 2 ਘਰ, ਲੁਹਾਰਾਂ ਦੇ ਖਾਣਾ ਦੇ। ਇਹ ਸਾਰੀ ਕੌਮ ਵਾਸਤੇ ਸੀ। ਅੱਛਾ। ਕੋਈ ਨਾਮ ਯਾਦ ਆ ਕੋਈ ਉੱਥੇ? ਜ਼ਾਹਰ ਆ ਬਾਕੀ ਤੇ ਆ ਗਏ ਹੋਣੇ, ਤੇ ਸਿੱਖਾਂ ਦੇ ਕੋਈ ਨਾਮ ਚੇਤੇ ਆ ਜਿਹੜੇ ਉਸ ਵੇਲੇ ਤੁਹਾਡਾ ਕੋਈ ਯਾਰ ਸੱਜਣ? ਬੜੇ ਚੇਤੇ ਆ। ਦੱਸੋ ਜੀ। ਸਾਡੇ ਗੁਆਂਢੀ ਤੇ ਸੀ ਪਾਖਰ ਸਿੰਘ। ਵਾਰਸੀ ਵਾਲਾ ਵੱਜਦਾ ਸੀ। ਅੱਛਾ। ਉਹਦਾ ਭਰਾ ਸੀ ਤਾਰਾ ਸਿੰਘ। ਅੱਛਾ। ਉਹਦਾ ਭਰਾ ਸੀ ਗਿਆਨ ਸਿੰਘ। ਅੱਛਾ। ਉਹਦਾ ਭਰਾ ਸੀ ਸਕੱਤਰ ਬਣਿਆ ਮੱਸਾ ਸਿੰਘ ਸਾਡੇ ਸਾਣੇ ਦਾ, ਕਿ ਜਿੱਥੇ ਮੈਂ ਜੱਸਾ ਪਾਵਾਂ ਹੁਕਮ ਦੇਵਾਂ ਉੱਥੇ ਪਹਿਲੋਂ ਜੱਸਾ ਪੈਣਾ। 4 ਉਹ 3 ਲਗਾ ਲਾਗੇ ਗੁਆਂਢੀ ਸਾਡੇ ਪਾਲਾ ਬੋਲੇ ਵੱਜਦੇ ਸੀ, ਹਲ ਬੋਲੇ ਪਾਲਾ ਕਾਲੇ ਵੱਜਦੇ ਸੀ, ਉਹਨਾਂ ਮੇਵਾ ਸਿੰਘ। ਅੱਛਾ। ਸਾਰਿਆਂ ਦੇ ਜਾਣੇ ਤਾਬਾ ਸਿੰਘ, ਗੁਰਦਿਆਲ ਸਿੰਘ, ਇਹ ਸਾਰੇ ਪਿੰਡਾਂ ਦੇ ਨਾਂ ਹੁਣ ਜਾ ਰਹੇ ਬੰਦਿਆਂ ਦੇ, ਸਾਰੇ ਪਿੰਡ ਦੇ ਮੈਂ ਤੈਨੂੰ ਗਿਣ ਕੇ ਦੱਸਦਾ ਜਦ ਗਿਣਦੇ। ਦੱਸੀ ਜਾਓ, ਕੋਈ ਨਾ ਕੋਈ ਤੇ ਹਯਾਤ ਹੋਣਾ। ਹਾਂ। ਬੇਲੀ ਤੁਹਾਡਾ ਕਿਹੜਾ ਸੀ ਇਹਨਾਂ ਵਿੱਚ? ਬੇਲੀ ਸਾਡਾ ਬਹੁਤਾ ਜ਼ਿਆਦਾ ਕੁੰਨਣ ਸਿੰਘ ਸੀ, ਇਕੱਲਾ ਹੀ ਕਰ ਸਕਦਾ। ਕੁੰਦਨ ਸਿੰਘ। ਕੁੰਨਣ ਸਿੰਘ। ਅੱਛਾ। ਕਿਹਦਾ ਮੁੰਡਾ ਸੀ ਉਹ? ਉਹ ਸੀ ਉਹਦਾ ਪਿਓ ਦਾ ਮੈਨੂੰ ਨਾਂ ਭੁੱਲ ਗਿਆ, ਮਾਂ ਉਹਦੀ ਨਿਹਾਲੋ ਸੀ ਜੀ। ਨਿਹਾਲੋ ਉਹਦੀ ਮਾਂ ਸੀ। ਉਹ ਤੁਹਾਡਾ ਬੇਲੀ ਸੀਗਾ? ਬੜਾ ਬੇਲੀ ਸੀ, ਜਿੱਦਾਂ ਆਖਰੀ ਤਾਈ ਅਬਲ ਬੇਲੀ ਹੋ, ਆਖਰੀ ਅਬਲਾ ਤਾਈ। ਅੱਛਾ, ਅਖੀਰ ਤੱਕ। ਮੈਂ ਰਾਤ ਸੋਨਾ ਦੇ ਕੇ ਆਇਆ ਉਹਦੇ ਇੱਕ ਟੂਮਾ ਉਹਦੇ ਘਰ, ਤੇ ਬੜੀ ਦੂਰ ਘਰੋਂ ਸਾਡੇ ਕੋਲ ਘਰ ਸੀ, ਤੇ ਨਾ ਟੱਕਰਿਆ ਕਿ ਮੈਨੂੰ ਜਾਣ ਲੱਗਿਆ ਕੋਈ ਆਉਣ ਤੇ ਨਾ ਆਉਣ ਲੱਗਿਆ। ਉਹਦੇ ਘਰ ਗਏ ਤੇ ਉਹਦੀ ਮਾਂ ਵੀ ਜਿੰਦੀ ਸੀ, ਤੇ ਟੱਬਰ ਉਹਦਾ ਮੁੜ ਕੇ ਕੀਤਾ ਸੀ। ਪਹਿਲਾ ਟੱਬਰ ਮਰ ਗਿਆ ਸੀ, ਉਹ 'ਚ ਇੱਕ ਮੁੰਡਾ ਸੀ। ਅੱਛਾ। ਤੇ ਛੋਟੀ ਜਿਹੀ ਉਮਰ ਦੀ ਜਨਾਨੀ ਉਹਦੀ। ਕਿਉਂ ਆ ਗਿਆ ਜੱਸਾ ਭਾਇਆ ਲੋਕ ਆ ਸਾਹਮਣੇ ਵੇਲਾ ਤੁਹਾਨੂੰ ਮਾਰ ਨੂੰ। ਦੁੱਧ ਰੋਟੀ ਖਾ, ਮੈਂ ਕਿਹਾ ਨਾ ਚਾਚੀ ਰੋਟੀ ਨਹੀਂ ਲੰਘਦੀ, ਬੇਬੇ ਰੋਟੀ ਨਹੀਂ ਲੰਘਦੀ, ਦੁੱਧ ਪਿਆਇਆ। ਚਬਾਰਾ ਸੀ ਡੇੜੀ ਤੇ, ਉੱਥੇ ਅੰਦਰ ਵੜ ਕੇ ਤੇ ਜੰਦਰਾ ਮਾਰਨਾ। ਤੇ ਮੈਂ ਕਿਹਾ ਜੇ ਝਾੜੇ ਪਿਸ਼ਾਬ ਚਾਚੀ, ਉਹਨੇ ਹੱਥ ਛੁੱਟੂ, ਮੈਂ ਗਰੇਜ ਨਾ ਕਰੀ ਫਿਰੀ, ਜਦੋਂ ਸੌਕੀ ਸੌਂ ਬਹਿ ਜਾਣਗੇ ਉਹ ਤੈਨੂੰ ਕੱਢਾਂਗੇ। ਅੱਛਾ। ਉਹ ਸੋਨਾ ਵੀ ਜਿੱਦਣ ਸਾਡਾ ਮੇਰਾ ਵਾਲਦ ਸਾਹਿਬ ਮਗਰੋਂ ਆਏ 1.25 ਮਹੀਨਾ, ਅਸੀਂ ਭੱਜ ਕੇ ਆ ਗਏ ਹਾਂ। ਉਹ ਮਗਰੋਂ ਦੇਖ ਜਿੱਦਣ ਮਿਲਟਰੀ ਆਏ ਉਦੋਂ ਫੜਾਇਆ। ਲੋਕ ਆਖਣ ਉਹ ਤੂੰ ਲੁੱਟ ਕੇ ਲੈਂਦਾ ਤੇ ਤੂੰ ਕੱਥੀ। ਉਹਨੇ ਹਾਂ ਮੈਂ ਨਹੀਂ ਰੱਖਣੀ, ਇਹਨਾਂ ਯਾਰਾਂ ਦੀ ਸ਼ਾਇਦ ਨਹੀਂ ਰੱਖਣੀ, ਮੇਰੇ ਯਾਰ ਵਾ। ਹਾਂ, ਉਹ ਆਖਰੀ ਦਵਾਂ ਦਾ ਯਾਰ ਸਾਡਾ ਉਹ। ਠੀਕ ਹੋ ਗਿਆ। ਅੱਛਾ, ਪਿੰਡ ਦੀ ਕੋਈ ਹੋਰ ਗੱਲਬਾਤ ਦੱਸੋ। ਤੁਹਾਡਾ ਵਸੇਬ ਕਿੱਦਾਂ ਦਾ ਸੀ? ਰਹਿਣ ਸਹਿਣ ਕਿੱਦਾਂ ਦਾ ਸੀ? ਸਾਡਾ ਰਹਿਣ ਸਹਿਣ ਸੀ ਵੀ ਪਿਓ ਮੇਰਾ ਵਪਾਰ ਕਰਦਾ ਸੀ। ਅੱਛਾ। ਕਾਹਦਾ? ਤਜਾਰਤ ਦਾ, ਜਨਸਾਂ ਦਾ। ਅੱਛਾ। ਮਲਕਾਂ ਘਿਓ ਵੀ ਸਾਰੇ ਪਿੰਡ ਦਾ ਮੇਰਾ ਪਿਓ ਤੋਲਦਾ ਸੀ। ਅੱਛਾ। ਐਡਾ ਪਿੰਡ ਸੀ ਜਿਹਨੇ ਆਖਣਾ ਮੇਰੇ 2 ਪੀਪੇ ਪਾਏ, ਭਾਈ ਮੇਰਾ ਪਹਿਲੋਂ ਵੇਚੀ, ਮੇਰੇ ਪੀਪਾ ਪਿਆ ਮੇਰਾ ਪਹਿਲੋਂ ਵੇਚੀ, ਮੇਰੇ 2 ਚਾਟੀਆਂ ਪਹਿਲੋਂ ਵੇਚੀ। ਅੱਛਾ। ਜੋ ਵਪਾਰੀ ਆਉਣਾ ਸਾਡੇ ਕੋਲ ਘਿਓ ਦੇਸੀ ਲੈਣ ਵਾਸਤੇ ਆਉਣਾ। ਅੱਛਾ। ਹਾਂ, ਕਾਰੋਬਾਰ ਸਾਡਾ ਐਡਾ ਸਾਰੇ ਪਿੰਡ 'ਚ ਮੇਰਾ ਪਿਓ ਹਰ ਪਰੇ ਦੇ ਵਿੱਚ ਪਹਿਲੋਂ ਸਾਦੇ ਸੀ, ਉਹਨੂੰ ਗੱਲਬਾਤ ਨਿਆਂ ਬੋਲੇ। ਅੱਛਾ। ਸਹੀ। ਤੇ ਵੈਸੇ ਹੁਣ ਜਿੱਦਾਂ ਰਮਜ਼ਾਨ ਚੱਲ ਰਿਹਾ, ਈਦ ਆਉਣ ਵਾਲੀ ਆ, ਜਿੱਦਾਂ ਹੁਣ ਰਮਜ਼ਾਨ ਚੱਲ ਰਿਹਾ, ਈਦ ਆਉਣ ਵਾਲੀ ਆ, ਆ ਵਿਸਾਖੀ ਲੰਘ ਹਟੀ ਆ, ਹੋਰ ਹਿੰਦੂਆਂ ਦੇ ਤਿਉਹਾਰ, ਦੀਵਾਲੀ ਆਣੀ, ਸ਼ਿਵਰਾਤ ਆਣੀ, ਸਾਰੇ ਆਣ ਜਾਣ ਕਿੱਦਾਂ ਸੀ? ਕਦੀ ਇਦਾਂ ਤਾਂ ਨਹੀਂ ਹੋਇਆ ਸਿੱਖਾਂ ਨੇ ਮੁਸਲਮਾਨਾਂ ਨੂੰ ਕੁਛ ਕਿਹਾ ਹੋਵੇ ਜਾਂ ਮੁਸਲਮਾਨ ਸੀ? ਗੱਲ ਸੁਣ ਲਾ, ਪਹਿਲਾਂ ਗੱਲ ਸੁਣ ਲਾ ਵੀ ਮਸਜਿਦ ਨਹੀਂ ਸੀ ਸਾਡੇ ਪਿੰਡ ਦੇ। ਮਸਜਿਦ ਨਹੀਂ ਆ ਸੀ?
ਮੇਰਾ ਪਿਓ ਤੇ ਇੱਕ ਤਰਖਾਨ ਤੇ ਇੱਕ ਜਲਾ, ਇਹ 4 ਭਾਈਵਾਲ ਸੀ। ਰਾਤ ਨੂੰ ਇਹਨਾਂ ਜਾਣਾ ਤੇ ਬਣਾਉਣੀ ਉਹ ਟਿੱਗਾਂ ਰੋਗਾਂ ਰੱਖ ਤੇ ਨੀ ਰੱਖ ਕੇ ਆਉਣੀ, ਦਿਨੇ ਉਹਨਾਂ ਰੇੜ ਰਾੜ ਕੇ ਪਰਾਂ ਕਰ ਦੇਣੀ। ਅੱਛਾ। ਫਿਰ ਸਾਡੇ ਸਰਿਆਲੀ ਥਾਣਾ ਲੱਗਦਾ ਸੀ, ਮੁਸਲਮਾਨ ਹੀ ਸਾਰਾ। ਅੱਛਾ। ਇੱਕ ਵੇਰਾ ਵੇਖਿਆ ਮੈਂ, ਸਿੱਖ ਥਾਣੇਦਾਰ ਆਇਆ ਉੱਥੇ, ਸਾਡੀ ਮਸਜਿਦ ਬਣ ਗਈ। ਫਿਰ ਸਾਨੂੰ ਵਾਂਗ ਨਾ ਦੇਣ। ਅੱਛਾ। ਫਿਰ ਦਰਖਾਸਤਾਂ ਦਿੱਤੀਆਂ। ਫਿਰ ਉਹ ਸਿੱਖ ਥਾਣੇਦਾਰ ਆਇਆ ਤੇ ਉਹ ਕਰਮ ਸਿੰਘ ਲੰਬਰਦਾਰ ਜੀ ਬੈਠ ਕੇ ਬੈਠਾ। ਅੱਛਾ। ਘੜੀਆਂ ਬੜੀਆਂ ਦੇ ਫੌਜ ਨਾਲ ਪੁਲਿਸ ਲਿਆਇਆ। ਅੱਛਾ। ਉਹਨੇ ਆਖਿਆ ਲੈ ਵੀ ਅੱਜ ਕੋਠੇ ਤੇ ਚੜ੍ਹ ਕੇ ਨਾ ਤੇ ਵਾਂਗ ਦੇ ਲਓ, ਤੁਹਾਡੀ ਵਾਂਗ ਖੁੱਲ ਗਈ। ਅੱਛਾ। ਉਹ ਵਾਂਗ ਦਿੱਤੀ। ਇੱਕ ਨਿਹੰਗ ਜਿਹਾ ਆਇਆ ਬੰਦਾ ਬਾਹਰੋਂ ਭੱਜਾ ਬਰਛਾ ਲੈ, ਕਿਹਨੇ ਵਾਂਗ ਦਿੱਤੀ? ਕਹਿੰਦੇ ਉਹਨੇ ਕਿਹਾ ਮੇਰੇ ਲਾਗੇ ਆਵਰਾ, ਮੈਂ ਵੀ ਤੁਹਾਡਾ ਭਰਾ, ਪਰ ਤੈਨੂੰ ਪਤਾ ਨਹੀਂ ਗਾ, ਤੈਨੂੰ ਮੈਂ ਆਹ ਘੜੀਆਂ ਤੁਹਾਡੇ ਵਾਸਤੇ ਲਿਆਂਦੀਆਂ, ਤੁਸੀਂ ਛੁੱਟਣਾ ਨਹੀਂ। ਇਹਨਾਂ ਦੀ ਵਾਂਗ ਖੁੱਲ ਗਈ ਆ, ਇਹਨਾਂ ਨੂੰ ਨਹੀਂ ਡੱਕਣਾ, ਭਾਵੇਂ ਇਹ 7 ਵਾਂਗਾਂ ਦੇਣ ਤੇ ਭਾਵੇਂ 8 ਦੇਣ। ਅੱਛਾ। ਉਦੋਂ ਸਿੱਖ ਵੇਖਿਆ ਥਾਣੇਦਾਰ ਸਿੰਘ ਤੇ ਸਾਰੀ ਜ਼ਿੰਦਗੀ 'ਚ ਮੁਸਲਮਾਨ ਚਪਾੜ ਸਾਰੀ ਲੱਗਦੀ ਉੱਥੇ। ਅੱਛਾ। ਉਹ ਪਿੰਡ ਦਾ ਉਹ ਕੀ ਨਾਂ ਸੀ? ਹੈਂ? ਉਹ ਥਾਣੇਦਾਰ ਦਾ ਕੀ ਨਾਂ ਸੀਗਾ? ਉਦੋਂ ਥਾਣੇਦਾਰ ਦਾ ਸਿੱਖ ਦਾ ਨਹੀਂ ਨਾਮ ਮੈਨੂੰ ਨਹੀਂ ਚੇਤੇ। ਅੱਛਾ। ਹੁਣ ਉਦੋਂ ਬਾਅਦ ਫਿਰ ਇਹ ਅਬਦੁੱਲਾਪੁਰ ਕੋਲਰ ਦਾ ਅਸ਼ਰਫ ਚੌਧਰੀ, ਇਹ ਸਾਡੇ ਛੋਟਾ ਥਾਣੇਦਾਰ ਲੱਗਾ ਰਿਹਾ ਉੱਥੇ ਸਰਿਆਲੀ। ਤੇ ਗੁਰਦੁਆਰਾ ਹੈ ਸੀ ਵੈਸੇ ਸਰਿਆਲੀ? ਗੁਰਦੁਆਰਾ ਹੈ ਸੀ ਤਾਂ 2 ਸੀ ਗੁਰਦੁਆਰੇ ਸਾਡੇ। 2 ਸੀ ਤੁਹਾਡੇ ਪਿੰਡ? ਹਾਂ। 2 ਗੁਰਦੁਆਰੇ। ਕਦੀ ਜਾਣ ਆਣ ਹੋਇਆ ਉੱਥੇ ਗੁਰੂ ਘਰ? ਆਹੋ। ਅੱਛਾ। ਆਹੋ ਜਾਂਦੇ ਜਦੋਂ ਤੈਨੂੰ ਤਾਂ ਇੱਕ ਸਾਡੀ ਪੱਤੀ 'ਚ ਸੀ ਗੁਰਦੁਆਰਾ, ਇੱਕ ਮਾਨਕਾਂ ਦੀ ਪੱਤੀ ਸੀ ਉਹ 'ਚ ਗੁਰਦੁਆਰਾ। ਸ਼ਸ਼ਮੇਸ਼ ਗੁਰੂ ਦੇ ਲਾਲਾਂ ਨੂੰ ਨਾ ਮਾਰ ਸੂਬਿਆ, ਜੇ ਕੋਈ ਇਹਨਾਂ ਦਾ ਹੋਵੇ ਫੌਜਾਂ ਬੰਨ ਤੇਰੇ ਵੱਲ ਢੋਵੇ, ਤੈਨੂੰ ਤੇਰਾ ਨਾਲ ਪਰੋਵੇ ਵਾਜੀ ਤਾਰ ਸੂਬਿਆ। ਅਸੀਂ ਬੱਕਰੀਆਂ ਚਾਰਦੇ, ਖੋਤੇ ਚਾਰਦੇ, ਕਿਸੇ ਪੜ੍ਹਦੇ ਫਿਰਦੇ ਹਾਂ। ਇਹ ਸ਼ੇਰ ਬਣਾਇਆ। ਅੱਛਾ। ਫਿਰ ਜਦੋਂ ਗੱਡੀ ਅੰਮ੍ਰਿਤਸਰੋਂ ਚੱਲਦੀ ਸੀ, ਅੱਛਾ, ਇਹਨਾਂ ਆਖਣਾ ਵੀ ਸਿੱਖਾਂ ਨੇ ਇਕੱਠਿਆਂ ਹੋਣਾ, ਵੀ ਇਹਨਾਂ ਅੰਗਰੇਜ਼ਾਂ ਫੜ ਕੇ ਵੀ ਇਹਨਾਂ ਨੇ ਮਾਰਨਾ ਸਾਨੂੰ। ਗੱਡੀ ਭਰ ਕੇ ਤੇ ਛਾਂਗੇ ਮਾਂਗੇ ਦੀ ਰੱਖ 'ਚ ਸੁੱਟ ਜਾਣਾ। ਉਹਨਾਂ ਫਿਰ ਤੁਰ ਕੇ ਘਰ ਚਲੇ ਜਾਣਾ। ਇੱਕ ਦਿਨ ਗੱਡੀ ਭਰੀ, 47 ਸੁਲਤਾਨੀ ਸਾਹਿਬ ਅੰਮ੍ਰਿਤਸਰੋਂ ਨਾਲ ਹੀ ਗੁਰਦੁਆਰਾ ਬਣਾਇਆ ਸੜਕ 'ਤੇ। ਅੱਛਾ। ਉੱਥੇ ਡੱਕੀ ਉਹਨਾਂ ਆਖਿਆ 15 ਮਿੰਟ ਖੈਰ ਜਾਵੇ, ਖਾਲਸਾ ਨੇ ਚਾਹ ਛਕ ਲਈ। ਉਹਨੇ ਚਾਹ ਪੁੱਕੀ ਸੀ। ਇਹ ਸਾਰੀਆਂ ਗੱਲਾਂ ਆਪਣੀ ਅੱਖੀਂ ਵੇਖੀਆਂ ਤੇ ਸੁਣੀਆਂ ਤੇ ਕੀਤੀਆਂ। ਅੱਛਾ, ਸਹੀ। ਤੇ ਕੋਈ ਪਿੰਡ ਦਾ ਵਾਕਿਆ ਸੁਣਾਓ, ਕੋਈ ਪਿੰਡ ਦੀ ਗੱਲਬਾਤ ਸੁਣਾਓ। ਫਿਰ ਕਿੱਦਾਂ ਤੁਸੀਂ ਆਪਸ ਜਦੋਂ ਰਹਿੰਦੇ ਸੀ? ਜ਼ਾਹਰਾ ਤੁਸੀਂ ਪਿੰਡ 'ਚ 50-60 ਸਾਲ ਗੁਜ਼ਾਰੇ ਉੱਥੇ। ਹਾਂ। ਤੇ ਉੱਥੇ ਦਾ ਕੋਈ ਵਾਕਿਆ ਸੁਣਾਓ ਸਾਨੂੰ। ਵਾਕਿਆ ਇਹ ਵੀ ਸਾਡੀ ਹੋਸ਼ 'ਚ 2 ਕਤਲ ਹੋਏ ਉੱਥੇ। ਅੱਛਾ। ਇੱਕ ਤੇ ਜਿਹੜਾ ਤੈਨੂੰ ਦੱਸਦਾ ਸਾਡੇ ਗੁਆਂਢੀ ਵਾਰਸੀ ਵਾਲੇ, ਉਹਨਾਂ ਕਤਲ ਕੀਤਾ ਬਹਾਦਰ ਸ਼ਾਹ ਨੂੰ। ਅੱਛਾ। ਇੱਕ ਚੂੜੇ ਨੇ ਕੀਤਾ ਕਤਲ, ਚੂੜਾ। ਆਹ 2 ਕਤਲ ਸਾਡੇ ਹੋਏ। ਤੇ ਬਜ਼ੁਰਗੋ 47 ਵਿੱਚ ਫਿਰ ਕੀ ਹੋਇਆ? ਮਤਲਬ ਤੁਸੀਂ 47 'ਚ ਗੱਲ ਹੈ। 47 'ਚ ਗੱਲ ਹੈ ਵੀ 14 ਅਗਸਤ ਮਿਸੀ ਸੀ ਨਾ, 14 ਅਗਸਤ। ਆਹੋ। ਤੇ ਉਦੋਂ ਰਿਆਸਤ ਕਰਬੂਥਲੇ ਤੇ ਸੁਲਤਾਨਪੁਰ ਸ਼ਹਿਰ ਵਾ, ਉੱਥੇ ਕਣਕ ਜਾਂਦੀ ਸੀ ਬੜੀ। ਉਹ ਹਿੰਦੂਆਂ ਨੂੰ ਪਤਾ ਸੀ, ਉਹ ਖਰੀਦ ਕੇ ਪਾਈ ਜਾਣ ਦਾਮਾਂ 'ਚ। ਅੱਛਾ। ਹੋਰ ਕਿਤੇ ਨਾ ਵਿਕੇ, ਉੱਥੇ ਵਿਕੇ। ਅਸਾਂ ਰੋਜ਼ ਜਾਣਾ ਤੇ ਬੜੇ ਪੈਸੇ ਬਚਣੇ। ਉਹ ਖਤਰੀ ਮੈਨੂੰ ਆਖ ਰਿਹਾ ਵੀ ਅਬਦੁਲਜੀਤ ਜੀ ਦੀ ਦੁਕਾਨ ਤੇ ਜਾਂਦੇ ਹਾਂ, ਇਹ ਰੌਲਾ ਪੈ ਜਾਣਾ, ਅੱਬਲ ਤਾਂ ਸਾਡੇ ਪੈਣਾ ਨਹੀਂ, ਘੱਟ ਪੈਣਾ, ਰਿਆਸਤ ਕਿਉਂ ਮੁਸਲਮਾਨੀ ਜ਼ਿਆਦੀ ਆ। ਅੱਛਾ। ਤੇ ਜੇ ਪਿਆ ਤੇ ਤੁਹਾਡੇ ਜਿੰਨਾ ਨਹੀਂ ਪੈਣਾ, ਤੇ ਤੁਸੀਂ ਇੱਕ ਸਮਾਨ ਦਾ ਖੋਤਾ ਨਾਲ ਲੱਦੀ ਆਇਆ ਕਰੋ। ਸਾਡੀ ਤਸਵੀਰ 'ਚ ਪਹਿਲਾਂ ਜਥਾ ਨਾਗੋ ਕੇ ਪਿਆ। ਅੱਛਾ। ਨਾਗੋ ਕੇ ਪਿੰਡ, ਨਾਗੋ ਕੇ ਪਿੰਡ ਪਹਿਲਾ ਜਥਾ ਪਿਆ। ਪਹਿਲਾ ਜਥਾ ਪਿਆ। ਅੱਛਾ। ਉਹਨਾਂ ਦੇ 2-3 ਬੰਦੇ ਸ਼ਹੀਦ ਹੋ ਗਏ। ਉਹ ਬਾਕੀ ਇੱਥੇ ਆ ਕੇ ਭੱਜ ਗਏ। ਇੱਕ ਦੀ ਬੱਚੀ ਇੱਥੇ ਵੱਜੀ ਸੀ, ਉਹ ਇੱਥੇ ਰਿਹਾ ਕਿੰਨਾ ਚਿਰ। ਅੱਛਾ। ਆਵੇ ਤਾਲਬ ਕੇ ਲਿਆਸ, ਤਾਲਬ ਕੇ ਘਰ। ਅੱਛਾ। ਹਾਕੀ ਕੇ ਘਰ ਪਹਿਲਾਂ ਜਥਾ ਪਿਆ। ਉਹ ਦਿਨ ਮੈਂ ਤਰਨਤਾਰਨ ਉਧਰ ਨੂੰ ਜਾਣਾ ਸੀ ਤੇ ਜਥਾ ਪੈ ਗਿਆ। ਜਹਾ ਮੈਂ ਕਿਹਾ ਉਹ ਮੈਂ ਤਾਂ ਜਾਣਾ, ਉੱਥੇ ਲੱਗੇ ਸੀ ਰਾਹਲ ਚਾਲ ਪਿੰਡ। ਉਹ ਦਿਨ ਇਹਨਾਂ ਦੇ ਘਰ ਪਿਆ। ਸਾਰੇ ਸਾਡੇ ਇਲਾਕੇ 'ਚੋਂ, ਅੰਮ੍ਰਿਤਸਰ ਦੇ ਜ਼ਿਲ੍ਹੇ 'ਚੋਂ ਇਹਨਾਂ ਦੇ ਘਰ ਪਹਿਲਾਂ ਜਥਾ ਪਿਆ। ਤੇ ਬਜ਼ੁਰਗੋ ਪਹਿਲੇ ਤੁਸੀਂ ਦੱਸਿਆ ਕਿ ਸਾਂਝਾ ਬਿਲਕੁਲ ਠੀਕ ਸਨ। ਬਿਲਕੁਲ ਤੁਹਾਨੂੰ ਦੱਸਿਆ, ਬੁਰਕੀਆਂ ਸਾਂਝੀਆਂ ਸੀ। ਬੁਰਕੀਆਂ ਸਨ। ਐਵੇਂ ਜਿੰਨਾ ਚਿਰ ਵੇਖ ਨਾ ਲਈਏ, ਜਿੰਨਾ ਦੇ ਕਾਰੋਬਾਰ ਨਾ ਕਰੇ, ਉਹਨਾਂ ਚਿਰ ਸਬਰ ਨਹੀਂ ਹੁੰਦਾ। ਫਿਰ 47 'ਚ ਐਸਾ ਕੀ ਹੋਇਆ ਕਿ ਮਤਲਬ ਦੋਵੇਂ ਕਮਿਊਨਿਟੀਆਂ ਕਹਿ ਲਓ ਆਪਸ 'ਚ ਲੜ ਪਈਆਂ, ਦੋਵੇਂ ਭਰਾ ਕਹਿ ਲਓ, ਠੀਕ ਆ, ਦੋਵੇਂ ਧਰਮ ਵਾਲੇ ਮੰਨਣ ਵਾਲੇ ਕਹਿ ਲਓ। ਇਹੋ ਮੰਨ ਵੀ ਇਹ ਮੁਸਲਮਾਨਾਂ ਨੂੰ ਮਾਰ ਦਿਓ। ਇਸ ਮੁਸਲਮਾਨ ਜਿੱਥੇ ਉਹਨੇ ਆਖਿਆ ਸਿੱਖਾਂ ਨੂੰ ਮਾਰ ਦਿਓ।
ਬਸ ਆਵਾਜ਼ ਵਗ ਗਈ ਜਦੋਂ ਆਵਾਜ਼ ਹੀ ਟੁਰ ਪਈ। ਆਵਾਜ਼ ਵਗ ਗਈ। ਪਿੰਡ ਛੱਡਣ ਦਾ ਦਿਲ ਕਰਦਾ ਸੀ? ਦਿਲ ਕਰਦਾ ਹੀ ਨਹੀਂ ਸੀਗਾ। ਉੱਠਣ ਨੂੰ ਦਿਲ ਨਹੀਂ ਕਰਦਾ ਸੀ? ਰਾਤ ਚੋਰੀ ਭੱਜੇ ਅਸੀਂ ਦੋਵੇਂ ਭਰਾ, ਹਾਂਜੀ। ਨਾਲ ਹੋਰ 28 ਬੰਦੇ ਭੱਜੇ ਭੱਜੋ। ਰਾਤ ਜਥਾ ਪੈ ਗਿਆ, ਆਣ ਕੇ 8 ਵੱਜ ਕੇ 20 ਰਹਿ ਗਏ। ਅੱਛਾ ਗੰਡਾ ਸਿੰਘ ਵਾਲੇ ਹੈਡ ਨੂੰ ਆਏ ਅਸੀਂ, ਅੱਛਾ ਦਰਿਆ ਦੀ ਕਾਛੜੇ ਕਾਛੜੇ। ਅੱਛਾ ਗੰਡਾ ਸਿੰਘ ਕਸੂਰ ਵਾਲੇ ਹੈਡ ਥਾਣੀ ਆਏ ਆਹੋ। ਹੋਏ ਸੀ। ਉਹ ਤੁਹਾਡੇ ਲਾਗੇ ਵੀ ਪੈਂਦਾ ਇਹ ਵਾ? ਬੜਾ 25-20 ਬੰਗਾ ਪਹਿਲਾ 20 ਕੋ, ਆਹੋ। ਤੇ ਅਸੀਂ ਨਾਲ ਰਾਤ ਤੁਰ ਕੇ ਤੇ ਉੱਥੋਂ ਦੇ ਆਏ। ਤੇ ਤੁਹਾਨੂੰ ਵੈਸੇ ਪਿੰਡ ਤੇ ਹਮਲਾ ਤੇ ਨਹੀਂ ਹੋਇਆ ਸੀ ਕਿ ਹੋਇਆ ਸਾਡੇ ਸੀ? ਪਿੰਡ ਤੇ ਮਗਰੋਂ ਹਮਲਾ ਹੋਇਆ, ਸਾਡੇ ਆਇਆ ਤੋਂ ਮਗਰੋਂ ਤੁਹਾਡੇ ਆਉਣ ਤੋਂ ਬਾਅਦ ਹੋਇਆ? 160 ਜੀ ਸ਼ਹੀਦ ਹੋਏ ਇੱਕੇ ਦਿਨ, ਅੱਛਾ ਜਿਹਦੇ ਵਿੱਚ ਸਾਡੀ ਦਾਦੀ ਸ਼ਹੀਦ ਹੋਈ ਗੋਲੀ ਨਾਲ। ਅੱਛਾ। ਮੇਰਾ ਚਾਚਾ ਤੇ ਮੇਰਾ ਚਾਚੇ ਦਾ ਪੁੱਤ ਸੀ ਵਿੱਚ, ਹੂੰ ਤੇ ਮਾਂ ਤੇ ਸਾਡੀ ਦਾਦੀ ਸ਼ਹੀਦ ਹੋ ਗਈ। ਹੂੰ। ਤੇ ਉਹ ਯਾਰ ਸੀ, ਉਹਦਾ ਇੱਕ ਸਾਡਾ ਯਾਰ ਬੜਾ ਸੀ, ਉਹ ਥੋੜੀ ਜਿਹੀ ਪੈਲੀ ਤੇ ਚੋਰੀ ਡੰਗਰਾਂ ਦੀ ਕਰਿਆ ਕਰੇ। ਹੂੰ। ਉਹਦੇ ਨਾਲ ਇਹਨੇ ਜਾਣਾ ਮਾਲ ਚਾਰਨਾ। ਅੱਛਾ। ਮੰਗੇ ਵੀ ਗਿਆ ਚਾਚਾ ਸਾਡਾ, ਕਿਸੇ ਮੰਗ ਖੜੀ ਤੇ ਡਾਂਗਾਂ ਨੂੰ ਮੱਲਣ ਵਾਸਤੇ। ਹੂੰ। ਉਹ ਦਾਦੀ ਸਾਡੇ ਨੇ ਗੁੱਜਰ ਲੜਿਆ ਸੀ ਤੇ ਉਹ ਰਾਜੀ ਹੋ ਗਿਆ ਕਿ ਔਂਤਰਾਂ ਦਾ ਖਤਰਾ ਜਿਹਾ ਗੁੱਜਰ ਸੀ। ਹੂੰ। ਉਹਨੂੰ ਮਈਆਂ ਦੋ ਬਹੁਤ ਮੋਟੀਆਂ ਵੇ ਲਾਵੇ, ਆ ਸਾਡੀਆਂ ਮਈਆਂ ਅਜੇ ਡੱਕ ਲਈ, ਮੁੰਡੇ ਘਰ ਨਹੀਂ ਗਏ। ਉਹ ਕੁੜੀ ਆਵਾ ਕਾਣਾ ਸੀ ਅੱਖੋਂ, ਹੂੰ। ਬੜਾ ਖੁਸ਼ੀ ਹੋਇਆ। ਨਾਲੇ ਉਹਨੂੰ ਗੁੜ ਦੀ ਰੋੜੀ ਐਡੀ ਦਿੱਤੀ, ਹੂੰ। ਦਹੀਂ ਨਾਲ ਰੋਟੀ ਪਰੌਠੇ ਪਕਾ ਦਿੱਤੇ। ਉਹ ਸਾਡੀਆਂ ਪਈਆਂ ਪਾਰ ਕਿਸੇ ਨੂੰ ਦੇ ਆਇਆ, ਅੱਛਾ। ਮੁੜਨ ਦਿੱਤੀਆਂ ਹੀ ਨਹੀਂ। ਹੂੰ। ਹਾਂ। ਹੂੰ। ਤੇ ਉਹ ਆਖਣ ਲੱਗਾ, ਪਿਓ ਚਾਚਾ ਮੇਰਾ, ਉਹ ਭਾਂਸਿਆ ਸਾਰੀ ਉਮਰ ਤੁਹਾਡੇ ਨਾਲ ਨਿਭਾ ਲਈ ਆ, ਡਾਂਗੀ ਲੜਨ ਗਿਆ ਤੇ ਮਾਲ ਵੀ ਗਵਾ ਲਿਆ। ਆ ਮੈਂ ਤੇ ਮੇਰੀ ਮਾਂ ਤੇ ਸ਼ਹੀਦ ਹੋ ਗਈ ਆ, ਮੈਨੂੰ ਤੇ ਮੇਰੇ ਪੁੱਤ ਨੂੰ ਕੱਢ। ਉਹਨੇ ਆਖਿਆ ਅੱਛਾ। ਉਹਦੇ ਪਿਓ ਨਾਲ ਬੂੜੀ ਸੀ, ਹੂੰ। ਉਹ ਜਿਉਂ ਲੱਗਾ ਗਾਲਾਂ ਕੱਢਣ, ਬੂੜੀ ਤੇਰੀ ਧੀ ਨੂੰ ਆ ਨਿਚੋੜ ਕੱਢਿਆ ਸਾਰੀ ਜ਼ਿੰਦਗੀ ਦਾ। ਲੋਕ ਆਖਣ ਬਾਬਾ ਨਾ, ਉਹਨੇ ਆਖਿਆ ਮੈਂ ਵੀ ਮਰ ਜਾਣਾ, ਲੋਕ ਮਰ ਗਏ, ਮੈਂ ਕਦੋਂ ਬਚਣਾ। ਪਰ ਬੂੜੀ ਇਹ ਕੰਜਰਾ ਕੰਡਾ ਨਿਚੋੜ ਸਾਰੀ ਜ਼ਿੰਦਗੀ ਦਾ। ਲਾਗੇ ਜਿਹਦੇ ਨਾਲ ਧੁੰਨ ਪਿੰਡ ਸੀ ਨਾਲ ਸਾਡੇ, ਅੱਛਾ। ਉੱਥੇ ਮਈਆਂ ਚਾਰਦਾ ਦਾ ਸੀ। ਹੀਰਾ ਸਿੰਘ ਜੱਟ ਸੀ, ਬੜਾ ਭਲਵਾਨ। ਉਹਦੇ ਨਾਲ ਉਹਨੇ ਇਹਦਾ ਨਾਮ ਚਾਚਾ ਸਾਡੇ ਦੇ ਖਾਨ ਬਹਾਦਰ ਨਾਂ ਪਾਇਆ। ਉਹਦੇ ਮੁੰਡੇ ਵਿੱਚ 3 ਤੇਰੇ ਵਾਂਗੂ ਜਵਾਨ, ਇੱਕ ਕੋਲ ਬੰਦੂਕ, 2 ਕੋਲ ਬਰਛੀਆਂ। ਅੱਛਾ। ਉਹਨੇ ਹਾਂ ਬਾਬਾ ਖਾਨ ਬਹਾਦਰਾ ਸਾਡੇ ਪਿਓ ਦਾ ਯਾਰ, ਚੁੱਕ ਮੁੰਡਾ ਜਿੱਥੇ ਆਖੇ ਉੱਥੇ ਛੱਡ ਕੇ ਆਉਣੇ, ਸਾਨੂੰ ਮਾਰੂ ਤੇ ਕੁਛ ਫੇਰ ਮਾਰੂ। ਉਹਨੇ ਕੱਢਿਆ। ਕੀ ਨਾਂ ਸੀ ਉਹਦਾ? ਉਹਨਾਂ ਦਾ ਮੁੰਡਿਆਂ ਦਾ ਨਾਂ ਤਾਂ ਨਹੀਂ ਮੈਨੂੰ ਨਾ, ਮੁੰਡੇ ਉਹਦਾ ਪਿਓ ਦਾ ਨਾਂ ਹੀਰਾ ਸਿੰਘ ਸੀ। ਹੀਰਾ ਸਿੰਘ ਕਿਹੜੇ ਪਿੰਡ ਦਾ ਸੀ? ਧੁੰਡਾਂ ਦਾ। ਧੁੰਨਾਂ ਦਾ ਸੀ। ਅੱਛਾ। ਇਸ ਤਰ੍ਹਾਂ ਕਰਕੇ ਅਸੀਂ ਆਏ। ਤੇ ਤੁਹਾਡੇ ਜੀ ਕਿਹੜੇ ਕਿਹੜੇ ਗਏ ਵਿੱਚ 47 ਦੇ ਵਿੱਚ? ਇੱਕ ਤੁਹਾਡੀ ਦਾਦੀ ਗਈ, ਇੱਕ ਤੁਹਾਡਾ ਚਾਚਾ ਗਿਆ, ਹੋਰ ਕੌਣ ਕੌਣ ਨਹੀਂ ਗਏ? ਚਾਚਾ ਨਹੀਂ ਗਿਆ, ਸਾਡੀ ਦਾਦੀ ਸ਼ਹੀਦ ਹੋਈ ਹੈ। ਦਾਦੀ ਤੁਹਾਡੀ ਸ਼ਹੀਦ ਹੋਈ? ਬਸ ਦਾਦੀ ਸਾਡੀ ਠੀਕ। ਸ਼ਹੀਦ ਹੋਈ ਆ ਮਗਰ। ਸਾਡੇ ਉਹ ਅਮਨਾ ਮਾਨ ਆ ਗਏ ਆ, ਜਿਹੜੇ ਜੀ ਸਾਡੇ ਮਗਰ ਰਹਿ ਗਏ ਨਾ, ਮਾਂ ਪਿਓ ਤੇ ਭੈਣਾਂ ਭਰਾ, ਉਹ ਉਹਨਾਂ ਕੱਢ ਕੇ ਲਿਆ ਕੇ। ਅੱਛਾ। ਅਮਨਾ ਮਾਨ ਆ ਗਿਆ। ਸਹੀ ਹੋ ਗਿਆ। ਤੇ ਬਜ਼ੁਰਗੋ ਵੈਸੇ ਆਪਣਾ ਉਹ ਪਿੰਡ ਛੱਡਣ ਨੂੰ ਦਿਲ ਕਰਦਾ ਸੀ ਤੁਹਾਡਾ? ਨਾ ਤੋਬਾ ਕਰ, ਜੇ ਛੱਡਣ ਨੂੰ ਕਰਦਾ ਹੁੰਦਾ ਤਾਂ ਪਹਿਲੋਂ ਨਾ ਚਲੇ ਜਾਂਦੇ ਹੁੰਦੇ। ਸੰਨ 45 ਚ ਆ ਬਾੜੀਆਂ ਵਾਲਾ ਲਾਗੇ ਮਾਲੂ ਵਾਲਾ ਪਿੰਡ ਆ। ਅੱਛਾ। ਇੱਥੇ ਅਸੀਂ ਮੂੰਜੀ ਢੋਣ ਆਏ। ਸਾਡੇ ਪਿੰਡ ਦੀਆਂ ਕੁੜੀਆਂ ਵਿਆਹੀਆਂ ਇੱਕ ਕਰ ਉਹਨਾਂ ਨੂੰ ਮਰਬੇ ਮਿਲੇ। ਉਹ ਆਖਣਗੇ ਇੱਥੇ ਰਹਿ ਪਓ। ਅਸੀਂ ਕਿਹਾ ਨਹੀਂ ਅਸੀਂ ਜਾਣਾ। ਸੰਨ 45 ਚ ਇੱਥੋਂ ਅਸੀਂ ਮੂੰਜੀ ਢੋ ਕੇ ਗਏ। ਸਹੀ। ਤੇ ਕਦੀ 47 ਤੋਂ ਪਹਿਲੇ ਇਦਾਂ ਹੋਇਆ ਕਿ ਮਤਲਬ ਕਿ ਤੁਹਾਨੂੰ ਪਿੰਡ 'ਚ ਤੁਹਾਨੂੰ ਪਤਾ ਲੱਗਿਆ ਹੋਵੇ ਜਾਂ ਕਿਸੇ ਨੇ ਆਖਿਆ ਹੋਵੇ ਕਿ ਜੀ ਇਹ ਪਾਕਿਸਤਾਨ ਇੰਡੀਆ ਬਣ ਜਾਣਾ, ਤੁਹਾਨੂੰ ਜਾਣਾ ਪੈਣਾ, ਕੋਈ ਇਦਾਂ ਦੀ ਗੱਲਬਾਤ ਹੈ ਸੀ? ਇਹ ਕੋਈ ਨਹੀਂ ਦੱਸੀ। ਕੋਈ ਨਹੀਂ ਦੱਸੀ? ਮੁੰਡੇ ਅਸੀਂ ਜਿਹੜੇ ਮੁਸਲਮਾਨਾਂ ਦੇ ਸੀ ਨਾ, ਇਕੱਠੇ ਰਾਤ ਨੂੰ ਬਹਿਣਾ ਨਾ ਸਾਰਿਆਂ, ਤੇ ਆਂਦੇ ਮੈਂ ਫਲਾਨਾ ਘਰ ਲੁੱਟਣਾ, ਮੈਂ ਫਲਾਨਾ ਲੁੱਟਣਾ। ਅੱਛਾ। ਮੈਨੂੰ ਰਾਤ ਖਾਬ ਆਈ, ਰੱਬ ਨੇ ਅੱਖੀਂ ਵਿਖਾਇਆ ਸਭ ਕੁਛ। ਜਿਹਨੇ ਆਖਿਆ, ਮੈਂ ਕਿਹਾ ਓਏ ਆਪਾਂ ਨਹੀਂ ਰਹਿਣਾ, ਮਾਲ ਤਾਂ ਸਾਡਾ ਵਗ ਚੋਂ ਚਰਦਾ, ਮਾਲ ਲੋਕੀ ਫੰਡੇ ਤੇ ਅਸੀਂ ਲੁਕਣ ਡਏ ਆ। ਤੁਸੀਂ ਆਪਾਂ ਨਹੀਂ ਰਹਿਣਾ ਇੱਥੇ, ਮੁਸਲਮਾਨਾਂ ਨਹੀਂ ਰਹਿਣਾ, ਬਚ ਕੇ ਰਹੋ। ਸਾਰੀ ਗੱਲ ਰੱਬ ਨੇ ਮੈਨੂੰ ਵਿਖਾਈ ਰਾਤ। ਅੱਛਾ। ਮੈਨੂੰ ਤੁਹਾਡਾ ਮੁੰਡਾ ਦੱਸਣ ਦਿਆ ਸੀ ਕਿ ਤੁਸੀਂ ਗਾਂਧੀ ਨੂੰ ਵੀ ਵੇਖਿਆ ਸੀ, ਜਿਹੜਾ ਬਾਬਾ ਗਾਂਧੀ। ਹਾਂ ਬਾਬਾ ਗਾਂਧੀ। ਉਹ ਬਚਪਨ ਤੋਂ ਮਗਰ ਲੱਗਾ ਰਿਹਾ ਇਹਨਾਂ ਦੇ, ਬਚਪਨ ਤੋਂ। ਕਿਹਨਾਂ ਦੇ ਮਗਰ ਲੱਗਾ? ਇਹ ਅੰਗਰੇਜ਼ਾਂ ਦੇ ਵੀ ਇਹਨੂੰ ਕੱਢੋ। ਅੱਛਾ। ਇਹਨਾਂ ਨੂੰ ਕੱਢੋ, ਇਹ ਮੁਲਕ ਚੋਂ ਕੱਢੋ। ਗਾਂਧੀ ਦੀ ਮਲਮਲ ਬਣਾਈ ਉਹਨੇ, ਮਿਲ ਲਾਈ। ਗਾਂਧੀ ਦਾ ਕਪੜਾ ਖੱਦਰ ਬਣਾਇਆ ਉਹਨੇ, ਮਿਲ ਲਾਈ। ਸਾਰੀ ਉਮਰ ਆਪਣੀ ਬੱਕਰੀ ਦੀ ਚਾਹ ਪੀਂਦਾ ਰਿਹਾ, ਜਿੱਥੇ ਜਾਂਦਾ ਰਿਹਾ ਨਾਲ ਬੱਕਰੀ ਆਪਣੀ। ਅੱਛਾ। ਜੇ ਜਹਾਜ਼ ਤੇ ਗਿਆ ਤੇ ਬੱਕਰੀ ਨਾਲ ਉਹਦੀ ਚਾਹ ਪੀਤੀ। ਗੱਡੀ ਤੇ ਗਿਆ ਤੇ ਬੱਕਰੀ ਉਹਦੀ ਨਾਲ, ਬੱਕਰੀ ਦੀ ਚਾਹ ਪੀਤੀ। ਜੇ ਆ ਕੇ ਭੁੱਖ ਹੜਤਾਲ ਕੀਤੀ ਤੇ ਸਾਰਾ ਹਿੰਦੂਆਂ ਦਾ ਇਲਾਕਾ ਭੁੱਖ ਹੜਤਾਲ ਕਰ ਦੇਣੀ। ਤੁਸੀਂ ਕਿੱਥੇ ਵੇਖਿਆ ਸੀ ਗਾਂਧੀ ਨੂੰ? ਤੁਸੀਂ ਇਸ ਤਰ੍ਹਾਂ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਤੈਨੂੰ ਦੱਸਦਾ, ਤੈਨੂੰ ਇਸ ਤਰ੍ਹਾਂ ਹੀ ਹੁਣ
ਇਹ ਗੱਲਾਂ ਨਾਲ ਹੀ। ਫਿਰ ਇੱਕ ਦਿਨ ਉਹਨੇ ਇੱਥੇ ਗੁੜਕਾ ਬੰਨ੍ਹ ਲਿਆ ਲੱਕੜ ਦਾ, ਮੈਂ ਮਰਨ ਵਰਤ ਰੱਖ ਲਿਆ, ਅੱਛਾ ਸਾਰਿਆਂ ਲੋਕਾਂ ਵਰਤ ਲਿਆ। ਅੱਛਾ ਅਸੀਂ ਹੜਤਾਲਾਂ ਹੋ ਗਈਆਂ, ਅਸੀਂ ਘਰ ਆ ਜਾਂਦੇ ਹਾਂ। ਮੁਸਲਮਾਨ ਇਲਾਕਾ ਜੋ ਸਾਰਾ ਹਿੰਦੂਆਂ ਦਾ ਸੀ। ਅੱਛਾ ਇੰਨੀ ਗੱਲੀ ਸਾਰਾ ਇੰਨੀ ਗੱਲੀ ਸਾਰੇ ਸਬੂਤ ਵਾ। ਹੂੰ। ਅੱਛਾ ਮੈਂ ਤੁਹਾਨੂੰ ਫਿਰ ਥੋੜ੍ਹਾ ਜਿਹਾ ਤੁਹਾਡੇ ਪਿੰਡ 'ਚੋਂ ਨਿਕਲ ਕੇ ਨਾ ਥੋੜ੍ਹਾ ਬਾਹਰ ਪਿਛਲੀ ਕਹਾਣੀ ਦੇ ਵਿੱਚ ਫਿਰ ਜਾਣਾ ਕਿ ਤੁਸੀਂ ਦੱਸਿਆ ਸੀ ਕਿ ਵਰਲਡ ਵਾਰ 1 ਦੇ ਵਿੱਚ ਕੋਈ ਤੁਹਾਡੇ ਪਿੰਡ ਦੇ ਜੀਅ ਵੀ ਸ਼ਹੀਦ ਹੋਏ ਸਨ। ਹਾਂ। ਕੌਣ ਸ਼ਹੀਦ ਹੋਇਆ ਸੀ ਉਹਦੇ 'ਚ? ਸਾਡੇ ਪਿੰਡ ਦੇ ਨਾਂ ਉਹਨਾਂ ਨੂੰ ਇੱਕ ਸੀ ਸੋਹਣੀ ਕਾਲੇ ਨਾਂ ਵਾਜੇ, ਉਹਦਾ ਭਰਾ ਸ਼ਹੀਦ ਹੋਇਆ। ਅੱਛਾ ਇੱਕ ਕਿਲੇ ਵਾਲਾ ਸੰਧੀ ਵਾਜੇ, ਉਹਦਾ ਭਰਾ ਸ਼ਹੀਦ ਹੋਇਆ। ਅੱਛਾ ਇੱਕ ਦਰਸ਼ੂ ਨਾਗ ਵਾਜਦਾ ਸੀ, ਉਹਦਾ ਭਰਾ ਸ਼ਹੀਦ ਹੋਇਆ। ਦਰਸ਼ੂ ਨਾਗੂ। ਇੱਕ ਠਾਕਰ ਸਿੰਘ ਬੜਾ ਮਸ਼ਹੂਰ ਸੀ, ਉਹਦਾ ਭਰਾ ਸ਼ਹੀਦ ਹੋਇਆ। ਇਹ ਪੰਜੇ ਚਾਰੇ ਮਰੇ ਉੱਥੇ ਵਿੱਚ। ਵਰਲਡ ਵਾਰ 1 'ਚ ਸ਼ਹੀਦ ਹੋਏ ਆ। ਹਾਂ। ਪਹਿਲੀ ਜੰਗ ਜਦੋਂ ਲੱਗੀ। ਪਹਿਲੀ ਜੰਗ ਜਦੋਂ 1914 'ਚ ਜਿਹੜੀ ਲੱਗੀ। ਅੱਛਾ ਹਾਂ ਸਹੀ ਹੋ ਗਿਆ। ਤੇ ਬਜ਼ੁਰਗੋ ਆਪਣਾ ਤੁਸੀਂ ਜਲਿਆਂਵਾਲੇ ਬਾਗ ਦੱਸਣ ਦੇ ਸੀ ਕਿ ਤੁਹਾਡੇ ਵਾਲਦ ਸਾਹਿਬ ਗਏ ਸੀ ਅੰਮ੍ਰਿਤਸਰ, ਉਹ ਕੀ ਵੇਖ ਕੇ ਆਏ ਸੀ? ਕੀ ਉਹ ਵੇਖੋ ਤੈਨੂੰ ਦੱਸਿਆ ਵੀ ਲੁੱਟ ਮਾਰ ਹੁੰਦੀ ਸੀ, ਲੋਕ ਰੁਪਈਆਂ ਨਾਲ ਡੱਗੀਆਂ ਬੰਨ੍ਹ ਕੇ ਲਈ ਜਾਂਦੇ ਸੀ। ਨਹੀਂ ਉਹ ਬੈਂਕ ਲੁੱਟਿਆ ਸੀ, ਤੁਸੀਂ ਕੋਈ ਗੱਲ ਦੱਸਣ ਦੇ ਸੀ ਬੈਂਕ ਵਾਲੀ, ਉਹ ਕਿੱਦਾਂ ਗੱਲ ਸੀਗੀ? ਗੱਲ ਬੈਂਕ ਉਹਨਾਂ ਨੇ ਆਖਿਆ, ਤੈਨੂੰ ਦੱਸਿਆ ਵੀ ਇਹਨਾਂ ਆਖਿਆ ਵੀ ਰੇਂਜਾਂ ਦੀ ਬੈਂਕ ਲੁਟਾ ਦਿਓ। ਉਹਨਾਂ ਕੱਢ ਥੱਬੀਆਂ ਬਾਹਰ ਬਾਜ਼ਾਰਾਂ 'ਚ ਸੁੱਟਤੀਆਂ, ਲੋਕਾਂ ਨੂੰ ਚੁਕਾਤੀਆਂ। ਅੱਛਾ ਮੰਡੀ ਲੱਗੀ ਸੀ, ਲੋਕ ਲੈ ਗਏ ਪੰਡਾ ਬੰਨ੍ਹ ਕੇ। ਤੇ ਸ਼ਹਿਰੀਆਂ ਨੇ ਖਾਦੇ ਵੀ ਸ਼ਹਿਰੀਆਂ ਨੇ ਆਪਣਾ ਨਹੀਂ ਰੱਖਣਾ ਮੁਕਸਾ, ਲੋਕ ਪਿੰਡਾਂ ਨੂੰ ਲਗਾਓ। ਜਦੋਂ ਲੁੱਟੀ ਪੁੱਟੀ ਗਈ ਮੁੜ ਕੇ ਜਲਿਆਂਵਾਲੇ ਬਾਗ 'ਚ ਗੋਲੀ ਚਲਾਈ ਉਹਨਾਂ ਆਣ ਕੇ ਅੰਗਰੇਜ਼ਾਂ। ਤੇ ਬਜ਼ੁਰਗੋ ਤੁਸੀਂ ਵੀ ਫੌਜ 'ਚ ਰਹੇ ਹੋ? ਨਹੀਂ ਮੈਂ ਤੈਨੂੰ ਸਾਹਿਬ ਮੈਨੂੰ ਰੱਖਣ ਲੱਗਾ ਸੀ, ਆਉਂਦਾ ਸੀ ਮੈਂ 10 ਰੁਪਏ ਹੋ ਜਾ। ਮੈਂ ਕਿਹਾ ਬਾਰਾਂ ਦਫਾ ਕਰ ਦਹਾਂ ਨੂੰ, ਮੈਂ ਤਾਂ ਦਿਹਾੜੀ 'ਚ ਕਮਾ ਲੈਣਾ। ਅੱਛਾ ਹਾਂ ਮੈਂ ਨਹੀਂ ਹੋਇਆ। ਤੇ ਉਦੋਂ ਕੀ ਕੰਮ ਕਰਦੇ ਸੀ? ਕੰਮ ਇਹ ਵਪਾਰ ਦਾ ਕਰਦੇ ਸਾਂ। ਅੱਛਾ ਅਜਿੰਸਾਂ ਖਰੀਦਣੀਆਂ ਤੇ ਸ਼ਹਿਰਾਂ 'ਚ ਖਾਣੀਆਂ। ਸਹੀ। ਤੇ ਬਜ਼ੁਰਗੋ ਅੱਜ ਹੁਣ ਲਗਭਗ ਪੌਣੀ ਸਦੀ ਹੋ ਚੱਲੀ ਹੈ ਤੇ ਪਿੰਡ ਚੇਤੇ ਆਂਦਾ, ਅੱਖਾਂ ਮੂਰੇ ਪਿੰਡ ਆ ਜਾਂਦਾ। ਓਹੋ ਰਾਤ ਦਿਨੇ ਉੱਥੇ ਆ, ਮੈਂ ਰਾਤ ਦਿਨੇ ਉੱਥੇ ਆ। ਅੱਛਾ ਜੇ ਦਿਨੇ ਗਲਾ ਆਇਆ ਤੇ ਉੱਥੇ ਬੈਠਾ ਮੈਂ। ਆਹ ਜੇ ਰਾਤ ਨੂੰ ਆਇਆ ਤੇ ਉੱਥੇ ਬੈਠਾ। ਨੀਂਦ ਮੈਨੂੰ ਆਉਂਦੀ ਨਹੀਂ, ਜੇ ਗਲਾ ਆਇਆ ਨਾ ਤੇ ਮੈਂ ਪਿੰਡ ਹੀ ਬੈਠਾ। ਅੱਛਾ ਕੋਈ ਆਪਣੇ ਵੇਲੇ 'ਚ ਬੈਠਾ, ਕਦੀ ਆਪਣੇ ਘਰ ਬੈਠਾ, ਕਦੀ ਮੈਂ ਆਹ ਕੰਮ ਕਰਦਾ, ਪਿੰਡ ਹੀ ਬੈਠਾ। ਪਿੰਡ ਹੀ ਬੈਠੇ? ਪਿੰਡ ਹੀ ਬੈਠਾ, ਹਰ ਵੇਲੇ ਯਾਦ ਹੈ ਦਿਲ ਤੇ। ਕੀ ਬਾਤ। ਅੱਛਾ ਤੇ ਹੁਣ ਦਿਲ ਕਰਦਾ ਤੁਹਾਡਾ ਕਿ ਦਿਲ ਕਰਦਾ ਜਾਣ ਨੂੰ, ਪਰ ਗੋਡੇ ਨਹੀਂ ਤੁਰਦੇ, ਨਾ ਅੱਖਾਂ ਜਿਆਦੀਆਂ, ਨਜ਼ਰ ਘੱਟ ਆ। ਤੇ ਮੈਂ ਪਿੰਡ ਜਾ ਕਿਸ ਤਰ੍ਹਾਂ ਜਾਵਾਂ? ਰੋਜ਼ ਜੀ ਕਰਦਾ ਵੀ ਇੱਕ ਵਾਰ ਪਿੰਡ ਵੇਖ ਆਵਾਂ ਮੈਂ, ਪਰ ਤੁਰਿਆ ਨਹੀਂ ਜਾਂਦਾ, ਕਰਦਾ ਕਿ ਤੁਰਿਆ ਨਹੀਂ ਜਾਂਦਾ। ਤੇ ਅੱਛਾ ਪਿੰਡ ਵਾਲਿਆਂ ਨੂੰ ਕੋਈ ਸੁਨੇਹਾ, ਕੋਈ ਸਲਾਮ ਦੁਆ ਦੇਣੀ ਹੈ? ਕੋਈ ਹੋਵੇ ਕੋਈ ਬੰਦਾ ਵਾਕਫ ਤੇ ਫੇਰ ਹੀ ਜਾਣਾ। ਚਲੋ ਤੁਸੀਂ ਜਿਹੜੇ ਨਾਂ ਤੁਸੀਂ ਲਏ ਆ ਉਹਨਾਂ 'ਚ ਪਿੰਡਾਂ ਦੇ ਵਿੱਚ ਉਹ ਉਹ ਜਿਹੜਾ ਨਾਮ ਤੈਨੂੰ ਲਿਆ ਨਾ, ਜਦੋਂ ਕੁਨਣ ਸਿਉਂ ਦਾ ਮੁੰਡਾ ਹੋਵੇ, ਵੱਡਾ ਤੇ ਮਰ ਗਿਆ, ਉਹਦਾ ਨਾਂ ਸੀ ਚਬਿੱਤਰ ਸਿਉਂ। ਅੱਛਾ ਛੋਟਾ ਮੁੰਡਾ ਉਹਦਾ ਨਾਂ ਗੁਰਦੀਪ ਸਿਉਂ। ਅੱਛਾ ਜੇ ਉਹ ਜਿੰਦਾ ਹੋਵੇ ਤੇ ਉਹ ਵਾਕਫ ਹੋਵੇ। ਅੱਛਾ ਜਾਂ ਇੱਕ ਵਾਰਸੀ ਵਾਲੇ ਵਾਜੇ ਤਾਰਾ ਸਿਉਂ, ਸਾਡਾ ਆਮਾ ਸਾਹਮਣੇ ਘਰ 'ਚ ਇਸ ਤਰ੍ਹਾਂ ਬਾਜ਼ਾਰ 'ਚ। ਅੱਛਾ ਉਹਦਾ ਮੁੰਡਾ ਇੱਕ ਨਾਂ ਚਰਨਾ, ਵੱਡੇ ਨਾਂ ਸਾਡਾ ਹਾਣੀ। ਅੱਛਾ ਤੇ ਛੋਟੇ ਨਾਂ ਗੁਰਦੀਪ। ਅੱਛਾ ਜੇ ਉਹ ਹੋਵੇ ਉਹਨਾਂ 'ਚੋਂ। ਪਾਖਰ ਸਿਉਂ ਦੇ ਮੁੰਡੇ ਸੀ, ਇੱਕ ਨਾਂ ਪੂਰਾ ਸਿਉਂ, ਇੱਕ ਨਾਂ ਸੋਹਣ ਸਿਉਂ, ਅੱਛਾ ਇੱਕ ਨਾਂ ਸੁਰਜਨ ਸਿਉਂ। ਅੱਛਾ 3 ਮੁੰਡੇ ਉਹਦੇ ਸੀ। ਜੇ ਉਹ ਗੁਆਂਢੀ ਸਾਡੇ ਜੇ ਹੋਣ ਤੇ ਪਤਾ ਨਹੀਂ ਉਹਨਾਂ ਨੂੰ ਸੁਨੇਹਾ ਕੀ ਦਈਏ? ਹਾਂ ਸੁਨੇਹਾ ਕੀ ਦਈਏ ਉਹਨਾਂ ਨੂੰ? ਸਰਿਆਲੀ ਤੋ ਸੁਨੇਹਾ ਕੀ ਦਈਏ ਤੁਹਾਡੇ ਵੱਲੋਂ? ਸੁਨੇਹਾ ਕੀ ਦਈਏ ਸਾਡੇ ਵੱਲੋਂ ਵੀ ਰਾਜੀ ਖੁਸ਼ੀ ਹੈ ਕਿ ਮਿਲ ਜਾਣਾ। ਸਲਾਮ ਦੁਆ। ਵਾਹ ਵਾਹ ਸਲਾਮ ਦੁਆ ਸਾਹਿਬ ਸਲਾਮ, ਸਾਹਿਬ ਸਲਾਮ ਤੁਹਾਨੂੰ ਦੇਣੀ ਆ। ਸਾਹਿਬ ਸਲਾਮ ਦੇਣੀ ਹੈ। ਠੀਕ। ਤੇ ਬਜ਼ੁਰਗੋ ਵੈਸੇ ਵੇਲਾ ਕਿਹੜਾ ਚੰਗਾ ਸੀ? ਅੱਜ ਦਾ ਵੇਲਾ ਚੰਗਾ ਕਿ ਉਹ ਵੇਲਾ ਚੰਗਾ ਸੀ? ਵੇਲਾ ਉਸ ਵੇਲੇ ਤੇ ਸਾਡੇ ਵੇਲੇ ਤੇ ਉਹ ਚੰਗਾ ਸੀ। ਹੁਣ ਇਹਨਾਂ ਲੋਕਾਂ ਨੂੰ ਇਹ ਚੰਗਾ ਲੱਗਦਾ, ਸਾਨੂੰ ਇਹ ਚੰਗਾ ਨਹੀਂ ਲੱਗਦਾ। ਸਾਰੇ ਵੱਡੀਆਂ ਸੀ ਪੈਸੇ, ਤੇ ਉਹਨੂੰ ਮਾਰਦੇ ਤੇ ਪੈਸੇ ਵੱਲ ਦੇ ਤੇ ਵੱਡੀ ਛੁੱਟ ਗਿਆ। ਇਹ ਹੁਣ ਪੈਸੇ ਦੇ ਲੋਕ ਹੋ ਸਾਰੇ ਯਾਰ। ਅੱਛਾ ਨਾ ਪਿਓ ਦਾ ਪੁੱਤ ਹਜ਼ਾਰ ਕਰਦਾ, ਨਾ ਮਾਂ ਦੀ ਧੀ ਕਰਦੀ ਹੈ। ਪੈਸੇ ਦੀ ਗੱਲ ਹੈ ਸਾਰੇ। ਅੱਛਾ ਦੁਨੀਆ ਬਦਲ ਗਈ ਦੁਨੀਆ। ਜਿਹੜੀ ਤੁਹਾਡੀ ਪੱਤੀ ਸੀਗੀ ਇਹਦੇ ਚ ਕੌਣ ਰਹਿੰਦਾ ਸੀਗਾ? ਉਹ ਬੜੇ ਰਹਿੰਦੇ ਬੰਦੇ। ਨਾਮ ਜਿਹੜੇ ਯਾਦ ਆ ਉਹ ਦੱਸ। ਨਾਮ ਸਾਰਿਆਂ ਦੇ ਯਾਦ ਆ।
ਜਿਹੜਾ ਤੈਨੂੰ ਦੱਸਾਂ ਮੇਜਰ ਸਿੰਘ ਲੰਬਰਦਾਰ ਸੀ ਉਹ 3 ਭਰਾ, ਚੌਥਾ ਤੇ ਮਰ ਗਿਆ ਸੀ, ਤੀਜਾ ਸਿੰਘ ਸੀ ਉਹਦਾ ਨਾਂ ਵੱਡਾ। ਅੱਛਾ ਦੂਜੇ ਨਾਂ ਇੱਕ ਨਾਂ ਜੈਲ ਸਿੰਘ, ਹੂੰ। ਇੱਕ ਨਾਂ ਕਰਨੈਲ ਸਿੰਘ, ਉਹਦਾ ਨਾਂ ਮੇਜਰ ਸਿੰਘ। ਅੱਛਾ। ਲਾਗੇ ਉਹਦੇ ਗੁਆਂਢੀ ਸੀ ਜੀਨ ਸਿੰਘ, ਅੱਛਾ ਉਹਦਾ ਨਾਂ ਪਿਓ ਦਾ ਨਾਂ, ਪੁੱਤ ਨਾਂ ਬੂਟਾ ਅੱਛਾ ਬੂਟਾ ਸਿੰਘ, ਉਹ ਕਰਮ ਸਿੰਘ, ਮੇਵਾ ਸਿੰਘ, ਹੂੰ ਪਾਲਾ ਸਿੰਘ, ਤਾਬਾ ਸਿੰਘ, ਗੁਰਦਿਆਸ ਸਿੰਘ। ਹੂੰ ਇਹ ਸਾਰੇ ਦਫੇਦਾਰ ਜਿਹੜਾ ਫੌਜ ਚੋਂ ਦਫਾਦਾਰ ਹੋ ਗਿਆ ਉਹ ਬਸੰਤ ਸਿੰਘ ਸੀ। ਅੱਛਾ ਉਹਦਾ ਮੁੰਡਾ ਨਾਮ ਮਿਲਖਾ ਸਿੰਘ ਸੀ, ਹੂੰ ਇੱਕ ਨਾਂ ਕਿਸ਼ਨ ਸਿੰਘ ਸੀ, ਅੱਛਾ ਇੱਕ ਨਾਂ ਨਰੈਣ ਸਿੰਘ ਸੀ। ਹੂੰ ਇਹ ਸਾਰੇ ਹੁਣ ਨਾਂ ਤੈਨੂੰ ਮੱਘਰ ਸਿੰਘ ਸੀ, ਅੱਛਾ ਸ਼ਾਹੂਕਾਰ ਪਹਾੜਾ ਸਿੰਘ ਵੱਜਦਾ ਸੀ। ਹੂੰ ਇਹ ਸਾਰੇ ਨਾਂ ਤੇ ਸਾਰੇ ਪਿੰਡ ਦੇ ਯਾਦ ਨੂੰ ਤੈਨੂੰ ਕਿਹੜਾ ਗੱਲ, ਸਾਰਾ ਪਿੰਡ ਦੇ ਨਾਂ ਯਾਦ ਆ ਅੱਛਾ ਸਾਰੇ ਪਿੰਡ ਦੇ ਜੋ ਤੁਸੀਂ ਇਹਨਾਂ ਦੇ ਨਾਮ ਲੈਂਦੇ ਹੋ ਇਹਨਾਂ ਦੇ ਚਿਹਰੇ ਅੱਖਾਂ ਦੇ ਮੂਹਰੇ ਆ ਜਾਂਦੇ ਆ ਸਾਰੇ। ਹੂੰ ਤੇ ਦੂਸਰੀ ਪੱਤੀ ਦੂਸਰੇ ਪਤੀ ਸਾਰਿਆਂ ਦੇ ਉਹਨਾਂ ਦੇ ਵੀ ਨਾਂ ਯਾਦ ਆ। ਹੂੰ ਇਹ ਕਿਸੇ ਨਾਂ ਕੁਨਲ ਸਿੰਘ, ਮਸਤਾਨ ਸਿੰਘ, ਰਵੇਲਾ ਸਿੰਘ, ਬਘੇਲਾ ਸਿੰਘ, ਹੂੰ ਇਹ ਤਰ੍ਹਾਂ ਬਿਸ਼ਨ ਸਿੰਘ, ਉਹ ਕੁਨਲ ਸਿੰਘ, ਹੂੰ ਇਹ ਤਰ੍ਹਾਂ ਜਗੀਰ ਸਿੰਘ, ਇਹ ਸਾਰੇ ਨਾਂ ਯਾਦ ਸਾਰਿਆਂ ਦੇ 300 ਵਿੱਚੋਂ ਹੂੰ। ਸਿੱਖਾਂ ਦੇ ਕੁੱਲ ਘਰ ਕਿੰਨੇ ਕੁ ਸੀਗੇ? ਬੜਾ ਘਰ ਸੀ, ਪਿੰਡ ਬੜਾ ਵੱਡਾ ਸੀ, ਇਹ ਗਿਣਤੀ 'ਚ ਨਹੀਂ ਮੇਰੀ 'ਚ। ਅੱਛਾ ਹਾਂ। ਗਿਣਤੀ 'ਚ ਨਹੀਂ ਹੈ। ਹਾਂ, ਪਿੰਡ ਹੀ ਬੜਾ ਵੱਡਾ ਸੀ। ਨਾਮੀ ਗ੍ਰਾਮੀ ਬੰਦੇ ਕੌਣ ਸੀਗੇ ਜਿਹਨੂੰ ਨਾਮੀ ਗ੍ਰਾਮੀ ਬੰਦੇ ਇਹ ਸੀ ਵੀ ਤੈਨੂੰ ਜਿਹੜਾ ਬਦਮਾਸ਼ੀ ਦੇ ਉਹ ਭਾਨ ਸਿੰਘ ਸੀ, ਅੱਛਾ ਚੋਰਾਂ ਦੀ ਲੱਥੀ, ਅੱਛਾ ਤੇ ਜਿਹੜਾ ਕਰਮ ਸਿੰਘ ਲੰਬਰਦਾਰ ਸੀ ਉਹ ਰੱਸਾ ਵੀ ਖੇਡਦੇ ਸੀ ਹੂੰ ਤੇ ਸਮਚੀ ਵੀ ਖੇਡਦੇ ਸੀ। ਅੱਛਾ ਉਸ ਨਾਮ 'ਚ ਉਹ ਮਸ਼ਹੂਰ ਸੀ। ਹੂੰ ਤੇ ਇਸ ਤਰ੍ਹਾਂ ਕਰਕੇ ਉਹ ਕਿਲੇ ਵਾਲਿਆਂ 'ਚੋਂ 3-4 ਸੀ, ਉਹ ਸਮਚੀ ਖੇਡਦੇ ਸੀ। ਆ ਘਰਿਆਲੀਆਂ ਵਰਨਾਲੀਆਂ ਨਾਲ ਅੱਛਾ ਮੇਲਿਆਂ ਦੇ ਜਾਣਾ ਤੇ ਸਮਚੀ ਖੇਡਣੀ, ਰੱਸਾ ਖਿੱਚਣਾ, ਅੱਛਾ ਉਹ ਮਸ਼ਹੂਰ ਸੀ ਇਸ ਤਰ੍ਹਾਂ ਨਾਮ। ਅੱਛਾ ਤੇ ਮੇਲੇ ਠੇਲੇ ਵੀ ਲੱਗਦੇ ਸੀ ਤੁਹਾਡੇ ਮੇਲੇ ਪਿੰਡ? ਬੜੇ 4-5 ਮੇਲੇ ਲੱਗਦੇ। ਕਿਹੜੇ? ਇੱਕ ਮੇਲਾ ਲੱਗਦਾ ਸੀ ਪਹਿਲੇ ਦਰਗਾਹ ਸ਼ਾਹ ਅੱਛਾ ਤੇ ਨਾਂ ਦੇ ਲਾਗੇ ਦਰਿਆ ਤੇ। ਇੱਕ ਦੂਸਰਾ ਮੇਲਾ ਦੂਸਰੀ ਜੁਮੇਰਾਤ ਅੱਛਾ ਸਾਉਣ ਦੀ ਸਾਡੇ ਪਿੰਡ ਦੌਲੇ ਸ਼ਾਹ। ਹੂੰ ਫਿਰ ਤੀਸਰਾ ਮੇਲਾ ਲਾਗੇ ਕਮੋ ਪਿੰਡ, ਉੱਥੇ ਜਾਗੋ ਨੂੰ ਆਉਂਦੇ ਸੀ, ਉਹ ਹਿੰਦੂ ਸੀ ਉੱਥੇ ਬੈਠਾ। ਅੱਛਾ ਤੇ ਤੀਸਰਾ ਮੇਲਾ ਰੂੜੀ ਵਾਲਾ ਪਿੰਡ ਸੀ, ਉੱਥੇ ਲੱਗਦਾ ਸੀ। ਹੂੰ ਇਸ ਤਰ੍ਹਾਂ ਮੇਲੇ ਵੀ ਇੰਨੇ ਲੱਗਦੇ ਸੀ। ਅੱਛਾ ਤੇ ਕਬੱਡੀਆਂ ਹੁੰਦੀਆਂ ਸੀ? ਬੜੀਆਂ ਕਬੱਡੀਆਂ, ਹਾਂ ਤੈਨੂੰ ਦੱਸਿਆ ਘੋਲ ਬੜੇ ਹੋਣੇ, ਹੂੰ ਰੱਸਾ ਖਿੱਚਣਾ ਬੜੀ ਦੂਰ, ਅੱਧੇ ਉੱਧਰ ਹੋ ਜਾਣੇ, ਅੱਧੇ ਉੱਧਰ ਰੜੇ ਥਾਂ। ਕਿਹੜੇ ਭਲਵਾਨ ਤੁਹਾਡੇ ਪਿੰਡ ਦੇ ਤਗੜੇ ਸੀਗੇ? ਸਾਡੇ ਪਿੰਡ 'ਚ ਤੈਨੂੰ ਦੱਸਿਆ ਵੀ ਉਹ ਇੱਕ ਦੀਪੂ ਸੀ ਸਿੱਖ, ਇੱਕ ਹਰਵੰਤ ਸੀ, ਇੱਕ ਚੰਚੋ ਸੀ, ਚੰਚਲ ਸਿੰਘ, ਅੱਛਾ ਇੱਕ ਉਹ ਕਰਮ ਸਿੰਘ। ਹੂੰ ਇਸ ਤਰ੍ਹਾਂ ਇਹ ਸਮਚੀ ਦੇ ਰੱਸੇ ਦੇ ਪ੍ਰੇਰ ਸੀ। ਸਾਡੇ ਮੁਲਕ ਨੇ ਇਹਨਾਂ ਨੂੰ ਕੀ ਸੁਨੇਹਾ ਦਿਓਗੇ? ਅਮਨ ਨਾਲ ਰਹੋ, ਪਿਆਰ ਮੁਹੱਬਤ ਨਾਲ ਰਹੋ, ਚੰਗੀ ਗੱਲ ਹੈ? ਫਿਰ ਮੈਂ ਤਾਂ ਅਮਨ ਨਾਲ ਮੇਰੇ ਤੇ ਦਿਲ ਇਹ ਆ ਵੀ ਇਹ ਮੁੰਡਾ ਚੰਗਾ ਵੇਖਿਆ ਨਾ, ਇਹਦਾ ਮੈਨੂੰ ਬੜੀ ਖੁਸ਼ੀ ਆ। ਉਹਦਾ ਮਾਰ ਚੰਗਾ ਵੇਖਿਆ, ਮੈਨੂੰ ਬੜੀ ਖੁਸ਼ੀ ਆ। ਅਮਨ ਨਾਲ ਬੈਠੇ ਲੋਕ ਸਾਰੇ, ਮੈਨੂੰ ਬੜੀ ਖੁਸ਼ੀ ਆ। ਮੇਰਾ ਦਿਲ ਇਹ ਆ ਤਾਂ ਕਿ ਤੁਹਾਡੇ ਵਰਗੇ ਬਜ਼ੁਰਗ ਆ ਜਾ ਸਕਣ, ਆ ਜਾਣ। ਤੁਹਾਡੇ ਵਰਗੇ ਬਜ਼ੁਰਗਾਂ ਵਾਸਤੇ ਉਹ ਧਰਤੀ ਜੰਨਤ ਬਣੀ ਹੋਈ ਹੈ, ਜਾ ਨਹੀਂ ਸਕਦੇ। ਉਹਨਾਂ ਵਾਸਤੇ ਇਹ ਬਣੀ ਹੋਈ ਹੈ, ਇੱਥੇ ਆ ਨਹੀਂ ਸਕਦੇ। ਆ ਨਹੀਂ ਸਕਦੇ, ਬਸ ਗੱਲ ਹੈ। ਚਲੋ ਜੀ, ਬਹੁਤ ਸ਼ੁਕਰੀਆ। ਦਿਲ ਮੇਰਾ ਹਰ ਵੇਲੇ ਉੱਥੇ ਤੈਨੂੰ ਦੱਸਦਾ ਕਿ ਜੇ ਦਿਨੇ ਗਲਾ ਆ ਗਿਆ ਨਾ ਤੇ ਮੈਂ ਉੱਥੇ ਪਿੰਡ ਹੁੰਨਾ ਆਪਣੇ, ਜੇ ਰਾਤ ਨੂੰ ਗਲਾ ਆ ਗਿਆ ਤੇ ਮੈਂ ਆਪਣੇ ਪਿੰਡ ਹੁੰਨਾ। ਸਹੀ। ਚਲੋ, ਤੁਹਾਡਾ ਸੁਨੇਹਾ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ, ਤੁਹਾਡੀ ਸਾਂਝ ਤੁਹਾਡੇ ਪਿੰਡ ਪਹੁੰਚ ਜੂਗੀ। ਜੇ ਕੋਈ ਆਵੇ, ਮੇਲੇ ਤੇ ਆਉਂਦੇ ਆ ਨਾ ਸਾਰੇ ਲੋਕ, ਕੱਲ ਪਰਸੋਂ ਗਏ ਆ ਵਾਪਸ, ਤੇ ਕੋਈ ਸਾਡੇ ਪਿੰਡ ਦਾ ਪੁੱਛ ਲਈ, ਚੰਬੇ ਦਾ ਕੋਈ ਆਇਆ ਹੋਵੇ ਤਾਂ ਫਿਰ ਪੁੱਛਦੇ ਸੀ। ਅੱਜ ਇਹ ਬਜ਼ੁਰਗੋ ਹੈ, ਤੁਹਾਡੇ ਸਾਹਮਣੇ ਕੈਮਰਾ ਲੱਗਾ, ਤੁਹਾਡੀ ਵੀਡੀਓ, ਤੁਹਾਡੀ ਸਾਰੀ ਗੱਲਬਾਤ ਤੁਹਾਡੇ ਪਿੰਡ ਤੱਕ ਤੋੜ ਪਹੁੰਚ ਜੂਗੀ। ਹੋਰ ਦੱਸੋ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਅਸੀਂ ਗੱਲਬਾਤ। ਬਜ਼ੁਰਗਾਂ ਦੇ ਬਕੌਲ ਲਗਭਗ ਕੋਈ 147 148 ਸਾਲ ਬਜ਼ੁਰਗਾਂ ਦੀ ਉਮਰ ਹੈ। ਔਰ ਅਗਰ ਵੇਖੀ ਜਾਵੇ, ਇਹਨਾਂ ਨੂੰ ਜਲਿਆਂਵਾਲੇ ਬਾਗ ਦਾ ਵੀ ਪਤਾ ਹੈ, ਵਰਲਡ ਵਾਰ 1 ਵਰਲਡ ਵਾਰ 2 ਦਾ ਵੀ ਇਹਨਾਂ ਨੂੰ ਪਤਾ ਹੈ। ਸੋ ਇੱਕ ਬਹੁਤ ਇਸੇ ਕਰਕੇ ਆਪਾਂ ਮੁਖਤਲਿਫ ਪਿੰਡਾਂ ਦੇ ਵਿੱਚ ਜਾਂਦੇ ਹਾਂ ਕਿ ਜਿਹੜੇ ਬਜ਼ੁਰਗ ਨੇ ਉਹ ਸਾਨੂੰ ਮਿਲ ਸਕਣ ਔਰ ਪੁਰਾਣੀਆਂ ਜਿਹੜੀਆਂ ਯਾਦਾਂ ਨੇ ਉਹ ਵੀ ਸਾਨੂੰ ਦੱਸ ਸਕਣ। ਇਹਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ, ਬਲਕਿ ਜੋ ਸਾਡੀ ਆਪਸੀ ਸਾਂਝ ਹੈ, ਜੋ ਉਹ ਅਣਵੰਡਿਆ ਹੋਇਆ ਪੰਜਾਬ ਸੀ, ਉਹਦੀ ਸਾਂਝ ਕਿਸ ਤਰ੍ਹਾਂ ਦੀ ਹੈ, ਉਹਦੀ ਖੋਜ 'ਚ ਆਪਾਂ ਵੱਖ-ਵੱਖ ਥਾਵਾਂ 'ਤੇ ਜਾਂਦੇ ਹਾਂ। ਔਰ ਅੱਜ ਦੀ ਕਹਾਣੀ ਵਾਸਤੇ ਅਸੀਂ ਅਬਦੁੱਲਾ ਵਿਰਕ, ਜੋ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਨੇ, ਜਾਫੀ ਨੇ, ਉਹਨਾਂ ਦਾ ਸ਼ੁਕਰੀਆ ਕਰਦੇ ਹਾਂ। ਨਾਲ ਅਵੈਸ ਵਿਰਕ ਦਾ ਵੀ ਅਸੀਂ ਸ਼ੁਕਰੀਆ ਕਰਦੇ ਹਾਂ ਕਿ ਉਹਨਾਂ ਨੇ ਇਸ ਬਜ਼ੁਰਗ ਬਾਰੇ ਸਾਨੂੰ ਦੱਸਿਆ ਔਰ ਅਸੀਂ ਉਹਨਾਂ ਦੇ ਕੋਲ ਅੱਜ
ਉਹਨਾਂ ਦੀ ਮੇਜ਼ਬਾਨੀ ਦੇ ਵਿੱਚ ਉਹਨਾਂ ਦੇ ਘਰ ਬੈਠੇ ਹਾਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਹਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ। ਕਵਿਸ਼ਰੀ ਆਂਦੀ ਤੁਹਾਨੂੰ? ਕਵਿਸ਼ਰੀ ਵਿਸ਼ਰੀ ਕਿਹਨੂੰ? ਜਿਹੜਾ ਸ਼ੇਰੋ ਸ਼ਾਇਰੀ ਦੇ ਵਿੱਚ ਜਿਹੜਾ ਤੁਸੀਂ ਪੜ੍ਹਦੇ ਹੋ। ਆਹੋ ਅੱਛਾ, ਉਹ ਮਤਲਬ ਆ ਇਹ ਕਹਾਣੀਆਂ ਸਾਰੀਆਂ ਇਹ ਜਦੋਂ ਇਹਨਾਂ ਦਾ ਪਿਓ ਮਰ ਗਿਆ ਤੇ ਰਾਜ ਖੁੱਸ ਗਿਆ ਅੱਛਾ ਜੈਮਲ ਫਤਿਹ ਤੋਂ। ਅੱਛਾ ਇਹ 3 ਭਰਾ ਸੀ, ਛੋਟਾ ਈਸਰ ਸੀ ਇਹਨਾਂ ਦਾ। ਇਹ ਨੌਕਰ ਹੋ ਗਏ ਅਕਬਰ ਬਾਦਸ਼ਾਹ ਦੇ। ਅੱਛਾ ਤੇ ਹਜ਼ਰਤ ਹਸਨ ਖਾਂ ਦੂਤੀ ਸੀ ਦੁਸ਼ਮਣ ਚੁਗਲੀ ਵਾਹੁਣ ਵਾਲਾ। ਉਹਨੇ ਅਕਬਰ ਨੂੰ ਆਖਿਆ, ਅਕਬਰਾ ਤੇਰੇ ਇਹਨਾਂ ਬਾਦਸ਼ਾਹ ਦੀ ਤੈਸ ਨੈਸ ਕਰ ਦੇਣੀ ਆ, ਤੂੰ ਦੁਸ਼ਮਣਾਂ ਨੂੰ ਨੌਕਰ ਰੱਖ ਲਿਆ। ਅੱਛਾ ਇਹਨਾਂ ਤੈਨੂੰ ਸਲਾਮ ਨਹੀਂ ਕਰਨਾ। ਸਹੀ। ਉਹਨੇ ਆਖਿਆ ਮੈਂ ਕਰਾ ਲੂੰਗਾ। ਉਹਨੇ ਆਪਣੇ ਤਖਤ ਨੂੰ ਸਾਹਮਣੇ ਬਾਰੀ ਲਾਈ ਜਿਹਦੇ ਵਿੱਚ ਦੀ ਸਿਰ ਨਗਾ ਕੇ ਲੰਘਦੇ ਪਹਿਲੋਂ। ਅੱਛਾ ਉਹਨਾਂ ਦੋਵਾਂ ਭਰਾਵਾਂ ਨੇ ਲੱਤਾਂ ਪਹਿਲੋਂ ਨਗਾਉਣੀਆਂ। ਉਹਨੇ ਆਖਿਆ ਕਿਉਂ? ਤੈਨੂੰ ਆਖਿਆ ਨਾ ਵੀ ਇਹਨਾਂ ਤੈਨੂੰ ਸਲਾਮ ਨਹੀਂ ਕਰਨਾ। ਉਹਨੇ ਆਖਿਆ ਚੁਗਲਖੋਰ ਨੇ ਚੁਗਲੀ ਮਾਰੀ ਵੀ ਇਹਨਾਂ ਕੋਲ ਜੈਮਲ ਵੱਡਾ ਸੀ, ਇਹਦੇ ਘਰ ਵਾ ਧੀ ਅੱਛਾ ਤੇਰੇ ਵਸਣ ਦੇ ਰੱਖਣ ਦੀ ਤੇ ਇਹਨਾਂ ਦੇ ਪਿਓ ਦਾ ਗੜਬੜ ਹਾਥੀ ਆ ਪੋਰੇ 'ਚ ਪਾਇਆ ਜੰਗੀ। ਅੱਛਾ ਇੱਕ ਘੋੜਾ ਦਰਾਈ ਜੋ। ਇਹ 3 ਚੀਜ਼ਾਂ ਜੇ ਤੈਨੂੰ ਦੇ ਦੇਣ ਤੇ ਫਿਰ ਤੇਰੀ ਬਾਦਸ਼ਾਹ ਤੈਥ ਪੂਰੀ ਰਹੂਨੇ ਤੇ ਇਹਨਾਂ ਤੈਥਲਾਂਤ ਕਰ ਦੇਣੀ। ਅੱਛਾ ਉਹਨੇ ਖਤਰਾ ਕੀ ਅਕਬਰ ਬਾਦਸ਼ਾਹ ਉਹਨੇ ਫਤਿਹ ਨੂੰ 4-5 ਕੋ ਪੈਂਡਾ ਪਛਾਂ ਕਰ ਦਿੱਤਾ ਕਿਤੇ ਇਕੱਲੇ ਨੂੰ ਉੱਥੇ ਜਾ ਤੂੰ ਉੱਥੇ। ਤੇ ਜੈਮਲ ਨੂੰ ਜਾ ਕੇ ਲੈਣਾ ਖਣਗਾ ਮੈਨੂੰ ਰਿਸ਼ਤਾ ਦੇ ਦੇ। ਮੈਂ ਕਿਹਾ ਨਾ ਬਈ। ਉਹਨੇ ਆਖਿਆ ਨਹੀਂ। ਉਹਨੇ ਆਖਿਆ ਵੇਖ ਬਾਦਸ਼ਾਹ ਤੁਹਾਡੇ ਆਉਂਦੇ ਆ ਸਾਡੇ ਆਉਂਦੇ ਆ ਬ੍ਰਾਹਮਣ, ਤੁਹਾਡੇ ਮੁੱਲਾ ਕਾਜੀ। ਅਸੀਂ ਪੜ੍ਹਦੇ ਪੋਥੀਆਂ, ਤੁਸੀਂ ਕੁਰਾਨ ਪੜ੍ਹਦੇ ਜੇ। ਲਹੂ ਦੀ ਤੋਤ ਰਾਜੀ ਉਦੋਂ ਸਾਖ ਨਹੀਂ ਤੈਨੂੰ ਦੇਣਾ। ਉਹਨੇ ਆਖਿਆ ਮੇਰੇ ਨਾਲ ਕਿਹੜਾ ਫਤਿਹ ਜੈਮਲਾ ਚੰਗਾ ਜਿਹਦੇ ਸਿਰ 'ਤੇ ਸਹੁੰ ਟੱਲਾ ਮੈਂ ਫੜ ਕੇ ਗਰਲੀਆਂ ਰਾਣੀਆਂ ਗੋਲੀਆਂ ਗੋਲੇ ਤੇਰੇ ਕਾਬਲ ਘੱਲਾਂ। ਉਹਨੇ ਆਖਿਆ ਨਾ ਜੋ ਕੁਛ ਹੋ ਜੂ ਨਾ ਲਹੂ ਦੀ ਤਰਾਜੀ ਕੋਤ ਰੋਜੀ ਉਦੋਂ ਸਾਖ ਨਹੀਂ ਦੇਣਾ। ਉਹਨੇ ਆਖਿਆ ਕੱਲ੍ਹ ਸਾਡੀਆਂ ਗੁਰਾਂ ਵੱਲੋਂ ਬਖਸ਼ ਲਈ ਅਕਬਰਾ ਸਰਦਾਰੀ ਤੇ ਕੱਲ੍ਹ ਹੋ ਗਿਆ ਬਾਦਸ਼ਾਹ 'ਚ ਕੱਢਦਾ ਕਾਲੀ। ਦਾਦੇ ਤੇਰੇ ਨੂੰ ਜਾਣਦਾ ਹੁੰਦੇ ਭੇਡਾਂ ਵਾਲੀ ਤਿਵੜ ਰੰਗ ਜਿਹਨੇ ਬੱਕਰੀ ਚਾਰੀ। ਦਾਦੀ ਤੇਰੀ ਨੂੰ ਜਾਣਦਾ ਹੁੰਦੇ ਭੇਡਾਂ ਵਾਲੀ। ਮਾਂ ਤੇਰੀ ਨੂੰ ਜਾਣਦਾ ਚੱਕੀ ਪੀਸਣ ਹਾਰੀ। ਤੇ ਤੂੰ ਕੱਲ੍ਹ ਹੋ ਗਿਆ ਬਾਦਸ਼ਾਹ 'ਚ ਕੱਢਦਾ ਗਾਲੀ। ਲਲਾਰੀ ਦੀ ਬੱਟੀ ਪੈ ਗਿਆ ਗਿੱਦੜ ਹੋ ਗਿਆ ਰੱਤਾ। ਸ਼ੇਰ ਆਉਣ ਸਲਾਮ ਨੂੰ ਹੋ ਕੇ ਪੈਨਾ ਵੱਤਾ। ਬੋਲੀ ਕਾਜ ਵਿਗਾੜਿਆ ਸਣ ਮੂਲੀ ਪੱਤਾ। ਤੇਰੇ ਵਾਲੀ ਫੌਜ ਨੂੰ ਕਾਫੀ ਜੈਮਲ ਫਤਾ। ਲੱਖਾਂ ਮਣਾਂ ਦੇ ਦੁੱਧ ਨੂੰ ਸਰਸਾਈ ਖੱਟਾ। ਪਰ ਤੇਰੇ ਕੋਲੋਂ ਇੱਥੋਂ ਹੋਰ ਕੋਈ ਘਬਰਾ ਹੋਊਗਾ ਜਾਊਂ ਸੱਚਾ ਕੋਲ। ਰੱਬ ਨੇ ਵਿਛੋੜਾ ਪਾਤਾ ਕੋਲ ਹੈ ਨਹੀਂ ਪਤਾ ਨਹੀਂ ਤੇ ਤੈਨੂੰ ਹੁਣੇ ਦੱਸ ਦਿੰਦੇ। ਚੰਗਾ ਜਾ ਸਲਾਹ ਕਰ ਲਾ। ਉੱਥੇ ਗਿਆ ਤੇ ਉਹ ਪੂਜਾ ਪਾਠ ਕਰਕੇ ਤੇ ਉੱਠਿਆ ਤੇ ਉਹਨੇ ਵੇਖਿਆ ਤੇ ਭਰਾ ਆਉਂਦਾ। ਉਹਨੇ ਕਿਹਾ ਭਰਾ ਆਉਂਦਾ ਕਿਸੇ ਮਹਿਮ 'ਚ। ਉਹਨੇ ਕਿਹਾ ਕੀ ਗੱਲ? ਉਹਨੇ ਕਿਹਾ ਗੱਲ। ਉਹਨੇ ਕਿਹਾ ਮਰਿਆ ਕਿਉਂ ਨਹੀਂ ਜੈਮਲਾ? ਮੰਨ ਕੇ ਤੇ ਨਹੀਂ ਆਖ ਨਹੀਂ ਮੈਂ ਤੇਰੀ ਸਲਾਹ ਕੀਤੀ। ਉਹਨੇ ਆਣ ਕੇ ਫਿਰ ਜੰਗ ਸ਼ੁਰੂ ਕਰ ਲਾ। ਫਿਰ ਆਪਣੀ ਮਾਂ ਨੂੰ ਫੜਾ ਤੇ ਛੰਨੇ ਦੁੱਧ ਦੇ। ਉਹਨੇ ਕਿਹਾ ਲੈ ਮਾਂ ਛੰਨੇ ਦੁੱਧ ਦੇ। ਜਿੰਨਾ ਚਿਰ ਅਸੀਂ ਲੜਦੇ ਰਹੇ ਜੰਗ ਉਹਨਾਂ ਚਿਰ ਰਹੂ ਦੁੱਧ। ਜਿੰਨਾ ਚਿਰ ਅਸੀਂ ਮਰ ਕੇ ਲਹੂ ਹੋ ਜੂ। ਮਾਂ ਉਹਨਾਂ ਦੀ ਕੇਸਰਾਂ ਸੀ ਭਰ ਕੇ ਚਲਦੇ। ਉਹਨਾਂ ਉਦੋਂ ਆਂਦੇ ਆ ਵੀ ਹਜ਼ਰਤ ਅਲੀ ਸ਼ਾਹ ਨੂੰ ਇਹਨਾਂ ਸੱਦਿਆ ਅਕਬਰ ਬਾਦਸ਼ਾਹ ਨੇ। ਤੇ ਤਲਾਅ ਦੇ ਵਿੱਚ ਇਸਨੂੰ ਵੜ ਕੇ ਤੇ ਪਾਣੀ 'ਚ ਲੋਟਾ ਫੇਰਦਾ ਤੇ ਪਾਣੀ ਲਹੂ ਹੋ ਗਿਆ। ਅੰਨ ਜਿਹੜੇ ਗੋਦਾਮ ਸੀ ਉੱਥੇ ਕੀੜੇ ਚੱਲ ਗਏ। ਭੁੱਖ ਦੇ ਆਵੇ ਮਰੇ ਤੈਨੇ ਭੁੱਖ ਦੇ ਆਵੇ ਰਾਤ ਮਰੇ ਲੜਾਈ 'ਚ ਨਹੀਂ ਭੁੱਖ ਦੇ ਆਵੇ। ਤੀਜੇ ਦਿਨ ਉਹ ਵੇਖਿਆ ਤੇ ਛੰਨੇ ਲਹੂ ਦੇ ਹੋਏ। ਉਹ ਨਵਾਂ ਧੀਆਂ ਨੂੰ ਸੱਦ ਕੇ ਆਂਦੀ ਇੱਕ ਬਚਨ ਵਿਚਾਰਿਆ। ਉਹਨੇ ਆਖਿਆ ਤੁਹਾਡੇ ਮਰ ਗਏ ਨਹੁੰ ਤੁਹਾਡੇ ਲਾੜੇ। ਧੀਆਂ ਪੁੱਤ ਨੂੰ ਆਖੇ ਤੁਹਾਡੇ ਮਰ ਗਏ ਜੰਮਣ ਵਾਲੇ। ਤੇ ਚੁਬਾਰੇ ਚੜ੍ਹ ਜਾਓ ਸੜ ਫੜ ਲਓ ਹੱਥੀ ਫੜ ਲਓ ਕਟਾਰੀਆਂ ਫੜ ਲਓ ਕਟਾਰੇ। ਜੇ ਆ ਜੇ ਈਸ਼ਰ ਸੋਏ ਮਾਂ ਸਾਰ ਵੇਖੋ ਸਾਰੇ ਦੁੱਖ ਲੈ ਲਓ ਨਹੀਂ ਤੇ ਤੁਸੀਂ ਮਰ ਜਾਓ ਖਾ ਕਟਾਰੇ। ਇਹਨਾਂ ਦੇ ਹੱਥੀ ਨਾ ਆਇਓ। ਤਾਰਾ ਚੰਦ ਸਜੈਦ ਖਾਂ ਹੀ ਦੋਵੇਂ ਜੈਮਲ ਫਤਿਹ ਦੇ ਮੁੰਡੇ। ਉਹਨਾਂ ਵੇਖਿਆ ਪਿੱਛੋਂ ਦੀ ਲੰਮਕ ਕੇ ਤੇ ਕਿਸਲੇ ਦੀ ਬਾਹੀ ਫੜ ਕੇ ਉਤਰੇ। ਉਧਰ ਹੋਣੀ ਨੇ ਈਸ਼ਰ ਨੂੰ ਵੀ ਜਗਾਤਾ ਵੀ ਤੇਰੇ ਭਾਈ ਮਰ ਗਏ ਤੂੰ ਇੱਥੇ ਪਿਆ ਸਹੁਰਿਆਂ ਦੇ।
ਉਹ ਦੇਹ ਪਲਟਾ ਜਾਂਦਾ ਸੀ। ਉਹ ਆਇਆ ਤੇ ਧੂੜ ਉੜਦੀ ਵੇਖੀ ਤੇ ਆਉਂਦਾ ਵੇਖਿਆ। ਉਹਨੇ ਜਾ ਕੇ ਅੱਗੋਂ ਡਿੱਗ ਪਿਆ, ਚਾਚਾ ਤੇਰੀ ਕੀ ਵਡਿਆਈ, ਸਹੁਰੇ ਜਾ ਕੇ ਬਹਿ ਰਹੇ ਭਾਈਆਂ ਦੀ ਮੌਤ ਦਾ ਪਤਾ ਹੀ ਨਹੀਂ। ਉਹ ਆਖੇ ਆਪਣੀ ਬੁੱਢੀ ਨੂੰ ਵੀ ਇਹਨਾਂ ਦੇ ਕੁਛ ਹੈਗਾ ਤੇ ਮੂੰਹ 'ਚ ਪਾ, ਮੈਂ ਪੁੱਛਾਂ ਮੇਰੇ ਭਾਈ ਕਿਸ ਤਰ੍ਹਾਂ ਮਰ ਗਏ। ਉਹ ਆਖੇ ਤੂੰ ਤਾਂ ਮੇਰਾ ਹੈ ਕੋਈ, ਇਹ ਕਿੱਥੋਂ ਆ ਗਏ। ਉਹ ਸਵਾਲ ਇਹੋ ਕਰੇ ਤੂੰ ਤਾਂ ਮੇਰਾ ਹੈ ਕੋਈ ਨਹੀਂ ਤੇ ਇਹ ਕਿੱਥੋਂ ਆ ਗਏ। ਉਹ ਆਖੇ ਕੁੱਤੀਏ ਇਹਨਾਂ ਦੇ ਮੂੰਹ 'ਚ ਕੁਛ ਪਾ, ਮੈਂ ਪੁੱਛਾਂ ਇਹਨੂੰ ਵੀ ਮੇਰੇ ਭਾਈ ਕਿੱਦਾਂ ਮਰ ਗਏ। ਜਨਾਨੀਆਂ ਵੀ ਇੱਦਾਂ ਦੀਆਂ ਹੁੰਦੀਆਂ ਹਾਂ। ਸਾਰੀਆਂ ਕਹਾਣੀਆਂ ਤੇ ਜਾਣਦੇ ਹਾਂ। ਸਹੀ, ਜੰਗ ਬੜੇ ਬੜੇ ਹੁੰਦੇ ਆ। ਜ਼ਬਰਦਸਤ ਬਜ਼ੁਰਗੋ, ਕਿਆ ਬਾਤ ਹੈ। ਤੁਹਾਡੀ ਹਾਫਜ਼ਾ ਰੱਬ ਤੁਹਾਡੇ ਤੇ ਬਖਸ਼ਾਂ ਕਰੇ ਤੇ ਤੁਹਾਡੀ ਹਯਾਤੀ ਕਰੇ। ਕਿਆ ਬਾਤ ਹੈ ਤੁਹਾਡੇ ਹਾਫਜ਼ੇ ਦੀ।